ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ IndozTv ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਨੇ ਆ। ਸੋ ਅੱਜ ਵੀ ਆਪਾਂ ਗੱਲਬਾਤ ਫਿਰ ਉਹੀ ਕਿਸਾਨਾਂ ਦੀ ਕਰਾਂਗੇ ਜਿਸ ਤੇ ਇਸ ਵਕਤ ਦੁਨੀਆ 'ਚ ਹਰ ਪਾਸੇ ਬੈਠੇ ਪੰਜਾਬੀ ਦੀ ਨਜ਼ਰ ਬਣੀ ਹੋਈ ਆ। ਸੋ ਗੱਲ ਉਹੀ ਹੋਊਗੀ ਕਿਸਾਨਾਂ ਦੇ ਸੰਘਰਸ਼ ਦੀ। ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ ਤੇ ਸਤਿ ਸ਼੍ਰੀ ਅਕਾਲ ਸਾਰੇ IndozTv ਦੇਖ ਰਹੇ ਦਰਸ਼ਕਾਂ ਨੂੰ। ਆਸ ਕਰਦਾ ਤੁਸੀਂ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ, ਪਿਆਰ ਨਾਲ ਰਹਿੰਦੇ ਹੋਵੋਗੇ ਜੀ। ਦਲਜੀਤ ਜੀ ਗੱਲਾਂ ਬਾਤਾਂ ਫਿਰ ਉਹੀ ਜਿਹੜਾ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ, ਕਿਸਾਨ ਜਿਹੜੇ ਕਈ ਮਹੀਨਿਆਂ ਤੋਂ ਸੜਕਾਂ ਤੇ ਬੈਠੇ ਹੋਏ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ, ਉਹਨਾਂ ਦੀ ਗੱਲ ਅੱਜ ਫੇਰ ਕਰਾਂਗੇ। ਪਰ ਉਹਨਾਂ ਖਬਰਾਂ ਵੱਲ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ IndozTv ਦੇ ਅਦਾਰੇ ਵੱਲੋਂ ਜਿਹੜੇ ਸੰਘਰਸ਼ ਦੇ ਲੇਖੇ 2 ਜਾਨਾਂ ਲੱਗੀਆਂ ਆ। ਸਭ ਤੋਂ ਪਹਿਲਾਂ ਤਾਂ ਧੰਨਾ ਸਿੰਘ ਹੁਣੇ ਇੱਕ ਕਿਸਾਨ ਆ, 45 ਸਾਲਾਂ ਦੀ ਉਮਰ ਸੀ, ਉਹਨਾਂ ਦਾ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋਈ ਆ। ਤੇ ਦੂਸਰੀ ਖਬਰ ਅੱਜ ਇੱਕ ਆਈ ਹੈ ਕਿ ਜਨਕ ਰਾਜ ਜਿਹੜੇ ਇੱਕ ਟਰੈਕਟਰ ਮਕੈਨਿਕ ਆ, ਜਿਹੜੇ ਇੱਕ ਟਰੈਕਟਰਾਂ ਦੀ ਫ੍ਰੀ ਜਿਹੜੀ ਸੇਵਾ ਜਾਂ ਫ੍ਰੀ ਰਿਪੇਅਰ ਕਰਨ ਦੀ ਸੇਵਾ ਕਰਨ ਲਈ ਦਿੱਲੀ ਬਾਰਡਰ ਤੇ ਪਹੁੰਚੇ ਹੋਏ ਸੀ, ਉਹਨਾਂ ਦੀ ਮੌਤ ਉਹਨਾਂ ਗੱਡੀ ਦੇ ਵਿੱਚ ਅੱਗ ਲੱਗਣ ਕਾਰਨ ਹੋ ਗਈ। ਸਭ ਤੋਂ ਪਹਿਲਾਂ ਤਾਂ IndozTv ਦੇ ਅਦਾਰੇ ਵੱਲੋਂ ਉਹਨਾਂ 2 ਜਿਹੜੀਆਂ ਜਿੰਦਾਂ ਆ ਜਿਹੜੀਆਂ ਇਸ ਸੰਘਰਸ਼ ਦੇ ਲੇਖੇ ਲੱਗੀਆਂ, ਉਹਨਾਂ ਨੂੰ ਸ਼ਰਧਾਂਜਲੀ ਤੇ ਫਿਰ ਉਸ ਤੋਂ ਬਾਅਦ ਗੱਲ ਕਰਦੇ ਹਾਂ। ਬਿਲਕੁਲ ਦੇਖੋ, ਇਹੋ ਜਿਹੇ ਸੰਘਰਸ਼ਾਂ ਦੇ ਵਿੱਚ ਜਿਹੜੇ ਲੋਕ ਆਪਣੀਆਂ ਜਾਨਾਂ ਗਵਾਉਂਦੇ ਆ, ਕਹਿੰਦੇ ਕਿ ਉਹ ਬਹੁਤ ਕੀਮਤੀ ਬਣ ਜਾਂਦੀਆਂ, ਪੂਰੀ ਕੌਮ ਦੇ ਹੋ ਜਾਂਦੇ ਨੇ ਉਹ ਲੋਕ, ਕਿਉਂਕਿ ਹਰ ਇੱਕ ਬੰਦੇ ਨੇ ਜਾਣਾ ਇਸ ਦੁਨੀਆ ਤੋਂ। ਪਰ ਜਿਹੜੇ ਲੋਕ ਆਪਣਾ ਲੇਖਾ ਜਵਾਨੀ ਆਪਣੀ ਲਾ ਦਿੰਦੇ ਆ ਤੇ ਉਹ ਬਹੁਤ ਅਹਿਮ ਆ। ਤੇ ਨਾਲ ਨਾਲ ਮੈਂ ਧੰਨਵਾਦ ਵੀ ਕਰਦਾ ਖਾਸ ਤੌਰ ਤੇ NRI ਵੀਰਾਂ ਦਾ, ਜਿਨ੍ਹਾਂ ਨੇ ਕਿ ਦਿਲ ਖੋਲ ਕੇ ਪੇਸ਼ਕਸ਼ ਕੀਤੀ ਆ ਕਿ ਅਸੀਂ ਦੋਨਾਂ ਪਰਿਵਾਰਾਂ ਨੂੰ, ਕਿਉਂਕਿ ਕਾਫੀ ਗਰੀਬ ਪਰਿਵਾਰ ਤੋਂ ਜਿਹੜੇ ਉੱਥੇ ਲੋਕ ਪਹੁੰਚੇ ਹੋਏ ਆ, ਉਹ ਕੋਈ ਸਰਮਾਏਦਾਰ ਨਹੀਂ, ਬਹੁਤ ਵੱਡੇ ਉੱਚੇ ਘਰਾਣਿਆਂ ਦੇ ਲੋਕ ਨਹੀਂ ਹੈਗੇ, ਉਹ ਆਮ ਲੋਕ ਨੇ ਸਾਡੇ ਵਰਗੇ, ਜਿਨ੍ਹਾਂ ਦੀ ਕਮਾਈ ਜਾਂ ਮੀਡੀਅਮ ਪਰਿਵਾਰਾਂ ਤੋਂ ਰੱਖ ਲਓ ਜਾਂ ਲੋਅਰ ਕਲਾਸਿਸ ਦੇ ਵਿੱਚ ਰੱਖ ਲਓ, ਉਹਨਾਂ ਦੇ ਵਿੱਚੋਂ ਉਹ ਲੋਕ ਗਏ। ਹੁਣ ਜਿਹੜੇ ਮਕੈਨਿਕ ਹੈਗੇ ਆ ਉਹ ਹੈਲਪ ਰਹੇ ਸੀ, ਜੇ ਮਕੈਨਿਕ ਵੀ ਨਹੀਂ ਸੀ, ਮਕੈਨਿਕ ਦੇ ਨਾਲ ਹੈਲਪਿੰਗ ਦੇ ਲਈ ਦੇਖੋ ਜਜ਼ਬਾ ਦੇਖੋ ਤੁਸੀਂ, ਉਹ ਜਜ਼ਬੇ ਦੇ ਤੌਰ ਦੇ ਉੱਤੇ ਗਏ ਹੋਏ ਆ ਉੱਤੇ ਵੀ ਜੇ ਕੋਈ ਰਾਸਤੇ ਦੇ ਵਿੱਚ ਕੁਝ ਖਰਾਬੀ ਹੁੰਦੀ ਆ ਅਸੀਂ ਠੀਕ ਕਰ ਸਕੀਏ। ਤੇ ਉਹਨਾਂ ਦੀ ਮੌਤ ਹੁੰਦੀ ਆ ਤੇ ਨਾਲ ਸਾਰੇ ਹੁਣ ਸਾਡੇ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਪਰਿਵਾਰਾਂ ਨੂੰ ਨਾਲ ਕਿਉਂਕਿ ਹੋਰ ਨਹੀਂ ਕੁਝ ਅਸੀਂ ਕਰ ਸਕਦੇ ਤਾਂ ਅਸੀਂ ਇਹ ਕੰਮ ਕਰ ਸਕਦੇ ਹਾਂ। ਨਾਲ ਦੀ ਨਾਲ ਇੱਕ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਇੱਕ ਟ੍ਰੈਂਡ ਚੱਲ ਚੁੱਕਾ ਖਾਸ ਤੌਰ ਤੇ ਫੇਸਬੁੱਕ ਦੇ ਉੱਤੇ ਕਿ ਮੈਂ ਕਿਸਾਨ ਦਾ ਪੁੱਤ ਹਾਂ। ਇਹ ਕਿਸਾਨ ਦੀ ਗੱਲ ਨਹੀਂ ਕੱਲੀ, ਇਹਦੇ ਵਿੱਚ ਕੱਲਾ ਕਿਸਾਨ ਨਹੀਂ ਕਿ ਅਸੀਂ ਮੈਂ ਲਿਖ ਦਿੱਤਾ ਕਿ ਮੈਂ ਤਾਂ ਜੀ ਸਪੋਰਟ ਕਰਦਾ, ਮੈਂ ਕਿਸਾਨ ਦਾ ਪੁੱਤ ਆ। ਇਹਦੇ ਵਿੱਚ ਸਾਰੇ ਹੀ ਲੱਗੇ ਹੋਏ ਆ ਲੋਕ, ਜਿੰਨੇ ਲੋਕ ਚਾਹੇ ਉਹ ਹੁਣ ਤੁਸੀਂ ਗੁਰਦਾਸਪੁਰ ਦੀ ਦੇਖੋ ਤੋਂ ਹਲਵਾਈ ਪਹੁੰਚੇ ਹੋਏ ਆ, ਉਹ ਕਹਿੰਦੇ ਕਿ ਜੀ ਅਸੀਂ 1 ਮਹੀਨੇ ਦਾ ਰਾਸ਼ਨ ਅਸੀਂ ਰੱਖ ਲਿਆ, 1 ਮਹੀਨੇ ਤੋਂ ਜਿੰਨਾ ਸਾਨੂੰ ਲੱਗਦਾ ਅਸੀਂ ਇੱਥੇ ਕੰਮ ਕਰਾਂਗੇ। ਉਹ ਕਿਸਾਨ ਦੇ ਪੁੱਤ ਨਹੀਂ, ਪਰ ਫਿਰ ਵੀ ਉਹਨਾਂ ਨੂੰ ਜਜ਼ਬਾ ਹੈ। ਇਹ ਜਿਹੜੀ ਲੜਾਈ ਹੈ ਪੰਜਾਬੀਅਤ ਦੀ ਲੜਾਈ ਆ, ਹੱਕਾਂ ਦੀ ਲੜਾਈ ਆ, ਜਿਹੜੀ ਕਿ ਸਾਡੇ ਪੂਰਵਜ ਸਾਨੂੰ ਦੱਸ ਕੇ ਗਏ ਆ। ਗਦਰ ਲਹਿਰ ਤੁਸੀਂ ਚੇਤੇ ਕਰ ਲਓ। ਮੈਂ ਤਾਂ ਹੁਣ ਸੋਚਦਾ ਆ ਕਿ ਰਗਾਂ ਦੇ ਵਿੱਚ ਜਾਣੀ ਭੜਕਣ ਆ ਜਾਂਦੀ ਆ ਕਿ ਜੇ ਪਹਿਲਾਂ ਤਾਂ ਅਸੀਂ ਲੇਖਾਂ ਦੇ ਵਿੱਚ ਸੁਣਦੇ ਹੁੰਦੇ ਦੇਖਦੇ ਹੁੰਦੇ ਸੀ, ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ ਸੀ ਕਿ ਇਦਾਂ ਦੇ ਸਾਡੇ ਜਿਹੜੇ ਸੂਰਬੀਰ ਯੋਧੇ ਸੂਰਮੇ ਹੋਏ ਆ, ਅੱਖੀਂ ਦੇਖਿਆ ਕਿ ਉਹ ਜਿਹੜਾ ਖੂਨ ਆ, ਜਿਹੜਾ ਕਹਿੰਦੇ ਹੁੰਦੇ ਸੀ ਵੀ ਔਰਤਾਂ ਪੰਜਾਬ ਵਰਗੀਆਂ ਫਿਲਮਾਂ ਬਣਨ ਲੱਗ ਗਈਆਂ ਸੀ ਜਿਹਦੇ ਵਿੱਚ ਇਹ ਕਹਿਣ ਲੱਗ ਗਿਆ ਸੀ ਵੀ ਹੁਣ ਪੰਜਾਬੀਆਂ ਦਾ ਖੂਨ ਜਿਹੜਾ ਠੰਡਾ ਪੈਣ ਲੱਗ ਗਿਆ। ਪਰ ਸਦਕੇ ਜਾਈਏ ਉਹਨਾਂ ਲੋਕਾਂ ਦੇ, ਫਿਰ ਇੱਕ ਵਾਰੀ ਸਰਕਾਰਾਂ ਨੂੰ ਦੱਸ ਦਿੱਤਾ ਵੀ ਇਹ ਖੂਨ ਠੰਡਾ ਨਹੀਂ ਪਿਆ। ਅੱਜ ਵੀ ਜੇ ਕੋਈ ਸਹੀ ਅਗਵਾਈ ਸਾਨੂੰ ਮਿਲ ਜਾਂਦੀ ਆ, ਅਸੀਂ ਫੇਰ ਵੀ ਇਸ ਕਾਬਲ ਹੈਗੇ ਆ ਕਿ ਅਸੀਂ ਕਿਸੇ ਪਾਸੇ ਲੱਗ ਸਕਦੇ ਹਾਂ। ਸੋ ਬਿਲਕੁਲ ਜਿੰਨੇ ਵੀ ਲੋਕ ਜਿਹੜੇ ਆ ਇਸ ਸੰਘਰਸ਼ ਦਾ ਹਿੱਸਾ ਆ, ਜਿੰਨੇ ਵੀ, ਚਾਹੇ ਉਹ ਕਿਸਾਨ ਹੋਵੇ, ਮਜ਼ਦੂਰ ਹੋਵੇ ਜਾਂ ਹੋਰ ਵੀ ਬਹੁਤ ਸਾਰੀਆਂ ਸ਼੍ਰੇਣੀਆਂ ਦੇ ਲੋਕ ਇੱਥੇ ਨਾਲ ਆਪਣੇ ਜਜ਼ਬੇ ਨਾਲ ਜੁੜੇ ਹੋਏ, ਜਿੰਨੇ ਵੀ ਲੋਕ ਇਸ ਸੰਘਰਸ਼ ਨੂੰ ਅੱਗੇ ਤੋਰਨ 'ਚ ਆਪਣਾ ਮੋਢਾ ਦੇ ਰਹੇ ਆ, ਇਹਦਾ ਸਾਥ ਦੇ ਰਹੇ ਆ, ਤੇ ਉਹ ਨਾਲ ਦੀ ਨਾਲ ਜਿਹੜੀਆਂ ਉਹ 2 ਜਾਨਾਂ ਜੋ ਇਸ ਸੰਘਰਸ਼ ਦੇ ਲੇਖੇ ਲੱਗੀਆਂ, IndozTv ਦੇ ਅਦਾਰੇ ਵੱਲੋਂ ਉਹ ਸਾਰਿਆਂ ਨੂੰ ਸਲਾਮ ਬਣਦੀ ਆ। ਸੋ ਤੇ ਨਾਲ ਦੀ ਨਾਲ ਉਹਨਾਂ ਦੋਨਾਂ ਜਿਹੜੀਆਂ ਜਾਨਾਂ ਜਿਹੜੇ ਇਸ ਸੰਘਰਸ਼ ਦੇ ਲੇਖੇ ਲੱਗੀਆਂ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਆ। ਦਲਜੀਤ ਜੀ, ਇਸ ਤੋਂ ਬਾਅਦ ਮੈਂ ਗੱਲ ਕਰਨੀ ਚਾਹੂੰਗਾ ਕਿ ਜਿਸ ਤਰੀਕੇ ਨਾਲ ਇਹ ਪੰਜਾਬ ਚੋਂ ਸੰਘਰਸ਼ ਤੁਰਿਆ, ਜਿਸ ਤਰੀਕੇ ਨਾਲ ਇਹ ਸੰਘਰਸ਼ ਪੰਜਾਬ ਤੋਂ ਤੁਰਿਆ ਤੇ ਉਸ ਤੋਂ ਬਾਅਦ ਕਾਫਲਾ ਬਣਦਾ ਗਿਆ, ਜਿਹੜੇ ਹਰਿਆਣੇ ਦੇ ਕਿਸਾਨ ਆ ਉਹਨਾਂ ਨੇ ਵੀ ਪੰਜਾਬ ਦੇ ਕਿਸਾਨਾਂ ਦਾ ਭਰਪੂਰ ਸਾਥ ਦਿੱਤਾ, ਜਿਹੜਾ ਹਜੂਮ ਜੁੜਦਾ ਗਿਆ। ਤੇ ਪਰ ਹਾਲਾਂਕਿ ਜਿਹੜੀ ਹਰਿਆਣਾ ਸਰਕਾਰ ਆ
ਉਹਨੇ ਇਹ ਦਾਅਵੇ ਕੀਤੇ ਸੀ ਅਸੀਂ ਕਿਸੇ ਨੂੰ ਖੰਘਣ ਨਹੀਂ ਦੇਵਾਂਗੇ। ਜੈ ਜਵਾਨ ਜੈ ਕਿਸਾਨ ਦਾ ਜਿਹੜਾ ਦੇਸ਼ ਆ ਉਹਦੇ ਵਿੱਚ ਜਿਹੜੇ ਕਿਸਾਨਾਂ ਦਾ ਰਾਹ ਮੱਲਣ ਲਈ ਜਵਾਨਾਂ ਦੀ ਫੌਜ ਲਾ ਦਿੱਤੀ ਗਈ। ਕਦੀ ਪਾਣੀ ਦੀਆਂ ਵਿਛਾੜਾਂ ਕਿਸਾਨਾਂ ਵੱਲ ਕੀਤੀਆਂ ਗਈਆਂ, ਕਦੀ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਜਿੱਦਾਂ ਕਿ ਉਹ ਕਿਸਾਨ ਨਹੀਂ ਕੋਈ ਉਗਰਵਾਦੀ ਜਾਂ ਮਿਲੀਟੈਂਟਸ ਹੁੰਦੇ ਆ, ਉਹਨਾਂ ਨਾਲ ਉਹ ਵਤੀਰਾ ਕੀਤਾ ਗਿਆ। ਪਰ ਪੰਜਾਬ ਦੇ ਹਰਿਆਣੇ ਦੇ ਕਿਸਾਨ ਜਾਂ ਆਮ ਲੋਕ ਜਿੰਨੇ ਵੀ ਇਸ ਸੰਘਰਸ਼ 'ਚ ਤੁਰੇ ਸੀ, ਉਹ ਹਰ ਮੁਸ਼ਕਲ ਨੂੰ ਚੀਰਦੇ ਹੋਏ ਦਿੱਲੀ ਦੀਆਂ ਬਰੂਹਾਂ ਤੇ ਜਾ ਪਹੁੰਚੇ ਆ। ਪਰ ਸਭ ਤੋਂ ਪਹਿਲਾਂ ਤਾਂ ਜਿਹੜੇ ਕਿਸਾਨ ਆ ਜਾਂ ਜਿੰਨੇ ਵੀ ਉੱਥੇ ਲੋਕ ਬੈਠੇ ਹੋਏ ਆ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਇੱਥੋਂ ਤੱਕ ਪਹੁੰਚਾਇਆ, ਉਹ ਸਾਰੇ ਵਧਾਈ ਦੇ ਪਾਤਰ ਆ। ਪਰ ਹੁਣ ਜਿੱਥੇ ਇਹ ਸੰਘਰਸ਼ ਖੜ ਗਿਆ ਆ ਕੇ, ਇਸ ਤੋਂ ਅੱਗੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਤੁਸੀਂ ਹਰਿਆਣਾ ਸਰਕਾਰ ਦੀ ਗੱਲ ਕੀਤੀ ਆ। ਹਰਿਆਣਾ ਦੇ ਲੋਕ ਜਿਹੜੇ ਅੱਜ ਵੀ ਸਵਾਲ ਪੁੱਛਦੇ ਆ ਵੀ ਭਾਈ ਸਾਨੂੰ ਅਲੱਗ ਕਿਉਂ ਕਰ ਦਿੱਤਾ, ਉਹ ਸਾਡੀ ਪ੍ਰੋਬਲਮ ਕੀ ਸੀ? ਅਸੀਂ ਤਾਂ ਹਰਿਆਣਾ ਮੰਗਿਆ ਹੀ ਨਹੀਂ। ਬਿਲਕੁਲ, ਹਰਿਆਣਾ ਜਾਣ ਬੁੱਝ ਕੇ ਬਣਾਇਆ ਗਿਆ ਸਿਰਫ ਇਸ ਕਰਕੇ ਕਿ ਪੰਜਾਬ ਦੀਆਂ ਜਿਹੜੀਆਂ ਬਰੂਹਾਂ ਸੀ ਸਿੱਧੀ ਦਿੱਲੀ ਦੇ ਨਾਲ ਲੱਗਦੀਆਂ ਸੀ। ਬਾਬਾ ਬਘੇਲ ਸਿੰਘ ਨੂੰ ਤੁਸੀਂ ਚੇਤੇ ਕਰੋ ਇਤਿਹਾਸ ਨੂੰ, ਕਿ ਅਸੀਂ ਤਾਂ ਜਿੱਦਾਂ ਬਾਬਾ ਬਘੇਲ ਸਿੰਘ ਕਹਿੰਦੇ ਆ ਵੀ ਦਿੱਲੀਏ ਤੇਰੇ ਤੇ ਅਸੀਂ ਰਾਜ ਕਰਨ ਨਹੀਂ ਆਏ, ਸਿਰਫ ਤੇਰੀ ਜਿੱਦਾਂ ਕਹਿ ਲਓ ਕਿ ਆਕੜ ਭੰਨਣ ਆਏ ਆ, ਝੰਡਾ ਲਹਿਰਾਇਆ ਵਾਪਸ ਆਏ ਆ ਉੱਥੋਂ। ਕਹਿਣ ਦਾ ਮਤਲਬ ਕਿ ਅੱਜ ਵੀ ਅਸੀਂ ਇਸ ਕਾਬਲ ਹੈਗੇ ਆ ਕਿ ਅਸੀਂ ਆਕੜਾ ਭੰਨ ਸਕਦੇ ਹਾਂ। ਹੁਣ ਮਨੋਹਰ ਲਾਲ ਖੱਟੜ ਜਦੋਂ ਇਹ ਹਰਿਆਣਾ ਦੇ ਸੀਐਮ ਬਣੇ ਆ ਤੇ ਇਹਨਾਂ ਨੇ ਪੰਜਾਬੀ ਦੇ ਵਿੱਚ ਲਿਖ ਕੇ ਲਾਈ ਪੱਟੀ ਕਿ ਜਿੱਥੇ ਜਿਹੜਾ ਚੀਫ ਮਿਨਿਸਟਰ ਦਾ ਆਫਿਸ ਹੁੰਦਾ, ਉਸ ਵੇਲੇ ਮੈਨੂੰ ਬੜਾ ਲੱਗਾ ਕਿ ਜਿਹੜਾ ਪੰਜਾਬੀ ਦਾ ਹਿਤਕਾਰੀ ਜੁੜਿਆ। ਹਰਿਆਣੇ ਦੇ ਵਿੱਚ ਪੰਜਾਬੀ ਨੂੰ ਇੰਨਾ ਜ਼ਿਆਦਾ ਹੇਟ ਕੀਤਾ ਜਾਂਦਾ ਸੀ, ਜਦੋਂ ਹਰਿਆਣਾ ਬਣ ਵੀ ਗਿਆ ਹਰਿਆਣਵੀ ਭਾਸ਼ਾ ਚਲੋ ਠੀਕ ਹੈ, ਜਿਹਦੀ ਕਿ ਲਿਪੀ ਕੋਈ ਨਹੀਂ ਹੈਗੀ, ਉਹ ਹਿੰਦੀ ਦੇ ਵਿੱਚੇ ਲਿਖਿਆ ਜਾਂਦਾ, ਇੱਕ ਸਭ ਭਾਸ਼ਾ ਹੀ ਆਪਾਂ ਕਹਿ ਸਕਦੇ ਹਾਂ। ਉਸ ਭਾਸ਼ਾ ਤੋਂ ਨਹੀਂ ਦੂਜੀ ਭਾਸ਼ਾ ਜਿਹੜੀ ਤਾਮਿਲ ਲਿਆ ਕੇ ਇੱਥੇ ਤਾਮਿਲ ਬਣਾ ਲਈ ਹਰਿਆਣਾ ਦੀ। ਇੱਕ ਵੀ ਬੰਦਾ ਤਾਮਿਲ ਬੋਲਣ ਵਾਲਾ ਨਹੀਂ ਸੀ। ਤਾਮਿਲਨਾਡੂ ਕਿੱਥੇ ਆ, ਉੱਥੋਂ ਲਿਆ ਕੇ ਤੁਸੀਂ ਇੱਥੇ ਲਿਆ ਕੇ ਤੁਸੀਂ ਤਾਮਿਲ ਬੋਲਦੇ ਜਿਹੜੇ ਹਰਿਆਣੇ ਦੇ ਵਿੱਚ ਲਿਆਂਦੇ, ਜਦ ਕਿ ਪੰਜਾਬੀ ਹੋਣੀ ਚਾਹੀਦੀ। ਇੰਨੀ ਹੇਟ ਆ। ਜਦੋਂ ਮਨੋਹਰ ਲਾਲ ਖੱਟੜ ਐਸੇ ਪੰਜਾਬੀ ਆਇਆ, ਮੈਨੂੰ ਲੱਗਾ ਕਿ ਇਹ ਬੰਦਾ ਬੜਾ ਹੈਗਾ ਕਿ ਇਹ ਕੁਛ ਨਾ ਕੁਛ ਕਰੂੰਗਾ, ਇਹ ਜ਼ਰੂਰ ਨੇੜੇ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ। ਪਰ ਸਾਡੀ ਪ੍ਰੋਬਲਮ ਉੱਥੇ ਇਹੀ ਹੁੰਦੀ ਕਿ ਸਾਡੇ ਜਿਹੜੇ ਲੀਡਰ ਆ, ਸਾਨੂੰ ਆਪਣੇ ਹਿੱਤ ਪਿਆਰੇ ਆ, ਸਾਨੂੰ ਆਪਣੀਆਂ ਪਾਰਟੀਆਂ ਪਿਆਰੀਆਂ ਆ, ਜੋ ਪਾਰਟੀ ਤੋਂ ਹਾਈ ਕਮਾਂਡ ਤੋਂ ਆਉਂਦਾ ਆ ਉਹੀ ਅਸੀਂ ਚੱਲਦੇ ਆ। ਹੁਣ ਕੀ ਗੱਲ, ਫਗਵਾੜੇ ਵਾਲੇ ਸੋਮ ਪ੍ਰਕਾਸ਼ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਪੰਜਾਬੀਆਂ ਦੇ ਨਾਲ? ਪਰ ਬੋਲੀ ਕਿਹੜੀ ਬੋਲਣੀ ਆ ਜਿਹੜੀ ਸੈਂਟਰ ਤੋਂ ਆਊਗੀ। ਸਾਂਪਲਾ ਸਾਹਿਬ ਨੂੰ ਕੀ ਗੱਲ ਪਤਾ ਨਹੀਂ ਲੱਗਦਾ? ਦੋਨੋਂ ਦਲਿਤ ਨੇ, ਜਦੋਂ ਧੱਕੇ ਹੁੰਦੇ ਆ ਦਲਤਾਂ ਦੇ ਉੱਤੇ, ਚਾਹੇ ਉਹ ਵਜੀਫਿਆਂ ਦੀ ਗੱਲ ਆ ਜਾਵੇ ਜਾਂ ਉੱਦਾਂ ਦੀ ਗੱਲ ਆ ਜਾਵੇ, ਜੋ ਸੈਂਟਰ ਤੋਂ ਕਮਾਂਡ ਆਉਂਦੀ ਆ ਉਹੀ ਬੋਲਣਗੇ। ਇਹੀ ਗੱਲ ਕਾਂਗਰਸ ਵਾਲਿਆਂ ਨਾਲ ਆ, ਜੋ ਦਿੱਲੀ ਤੋਂ ਹੁਕਮ, ਇਹੀ ਜੇ ਕਾਂਗਰਸ ਨੇ ਕੀਤਾ ਹੁੰਦਾ ਇਹੀ ਭਾਸ਼ਾ ਕਾਂਗਰਸੀਆਂ ਨੇ ਬੋਲਣੀ ਸੀ। ਦਲਜੀਤ ਜੀ, ਬੰਦਾ ਚਾਹੇ ਜਿੱਥੋਂ ਦਾ ਮਰਜ਼ੀ ਹੋਵੇ, ਭਾਵੇਂ ਪੰਜਾਬ ਦਾ ਹੋਵੇ, ਹਰਿਆਣੇ ਦਾ, ਪੰਜਾਬ ਹਰਿਆਣੇ ਦੇ ਆਮ ਲੋਕ ਅਜੇ ਵੀ ਨਾ ਹਰਿਆਣੇ ਵਾਲੇ ਪੰਜਾਬੀ ਨੂੰ ਨਫ਼ਰਤ ਕਰਦੇ ਆ, ਨਾ ਪੰਜਾਬੀ ਹਰਿਆਣੇ ਨੂੰ ਜਾਂ ਹਰਿਆਣਵੀ ਨੂੰ ਨਫ਼ਰਤ ਕਰਦੇ ਆ। ਪਰ ਜਦੋਂ ਉਹ ਬੰਦਾ ਪਾਵਰ ਦੀ ਜੇ ਪਾਵਰ ਮਿਲ ਜਾਂਦੀ ਹੈ ਜਾਂ ਰਾਜਨੀਤਿਕ ਕੁਰਸੀ ਤੇ ਬਹਿ ਜਾਂਦਾ, ਉਹਨੂੰ ਜਿਹੜੀਆਂ ਸਿਆਸੀ ਐਨਕਾਂ ਲੱਗ ਜਾਂਦੀਆਂ, ਉਹਦੇ ਨਾਲ ਜਿਹੜਾ ਨਜ਼ਰੀਆ ਬਦਲ ਜਾਂਦਾ। ਜਿੱਦਾਂ ਤੁਸੀਂ ਗੱਲ ਕੀਤੀ, ਬੰਦਾ ਕੰਮ ਉਹ ਕਰਦਾ ਜਿਹੜੀਆਂ ਉਹਨੂੰ ਪਾਰਟੀ ਵੱਲੋਂ ਕਿਹਾ ਜਾਂਦਾ ਆ। ਸੋ ਜਿਹੜੇ ਸਾਡੇ ਰਾਜਨੀਤਿਕ ਲੀਡਰ ਹਮੇਸ਼ਾ ਆਪਣੇ ਹਿੱਤਾਂ ਨੂੰ, ਸਿਆਸੀ ਹਿੱਤਾਂ ਨੂੰ ਅੱਗੇ ਰੱਖ ਕੇ ਕੰਮ ਕਰਦੇ ਆ। ਬਿਲਕੁਲ। ਤੇ ਇਹਦੇ ਨਾਲ ਨਾਲ ਦਲਜੀਤ ਜੀ, ਹੁਣ ਜਿਸ ਤਰੀਕੇ ਨਾਲ ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਦੀ ਅਗਲੀ ਇੱਥੋਂ ਸੰਘਰਸ਼ ਨੂੰ ਕਿਹੜੇ ਬੰਨੇ ਜਾਂਦਾ ਦੇਖਦੇ ਹੋ? ਦੇਖੋ, ਇਹ ਬੜਾ ਹੁਣ ਪੀਕ ਤੇ ਪਹੁੰਚ ਗਿਆ ਜੀ। ਹੁਣ ਇਹ ਆ ਕਿ ਕਰੋ ਜਾਂ ਮਰੋ ਵਾਲੀ ਸਥਿਤੀ ਬਣ ਚੁੱਕੀ ਆ, ਕਿਉਂਕਿ ਸਿੰਘੂ ਬਾਰਡਰ ਦੇ ਉੱਤੇ ਖੜੇ ਹੋਏ ਆ, ਪੇਸ਼ਕਸ਼ਾਂ ਆਈ ਗਈਆਂ ਕਿ ਤੁਸੀਂ ਇੱਕ ਖਾਸ ਬਰਾੜੀ ਉੱਥੇ ਸਟੇਡੀਅਮ ਦੇ ਵਿੱਚ ਪਹੁੰਚੋ। ਅਮਿਤ ਸ਼ਾਹ ਨੇ ਵੀ ਅਪੀਲ ਕੀਤੀ ਆ ਵੀ ਉੱਥੇ ਸਟੇਡੀਅਮ ਦੇ ਵਿੱਚ ਜਾਓ, ਨਾਲ ਇਹ ਵੀ ਕਿਹਾ, ਨਾਲ ਸੰਵੇਦਨਾ ਵੀ ਪ੍ਰਗਟ ਕੀਤੀ ਆ, ਹਮਦਰਦੀ ਉਹਨੂੰ ਕਹਿ ਸਕਦੇ ਆ ਕਿ ਮੇਰੇ ਤੋਂ ਝੱਲਿਆ ਨਹੀਂ ਜਾ ਰਿਹਾ ਕਿ ਪੰਜਾਬੀ ਜਿਹੜੇ ਕਿਸਾਨ ਆ, ਬਜ਼ੁਰਗ ਵੀ ਹੈਗੇ ਆ, ਕਿ ਉਹਨਾਂ ਠੰਡ ਦੇ ਵਿੱਚ ਇੱਥੇ ਬੈਠੇ ਹੋਏ ਆ। ਕੀ ਗੱਲ, ਤੈਨੂੰ ਉਦੋਂ ਨਹੀਂ ਦਰਦ ਦੀਦਾ ਜਦੋਂ ਤੇਰੇ ਦੁਆਰਾ ਭੇਜੀ ਹੋਈ ਆਰਮੀ ਡਾਂਗਾ ਭਰਾ ਰਹੀ ਕਿਸਾਨਾਂ ਦੇ ਉੱਤੇ? ਠੰਡ ਦੀ ਤਾਂ ਗੱਲ ਵੱਖਰੀ ਆ, ਕੀ ਤੈਨੂੰ ਉਦੋਂ ਦਰਦ ਨਹੀਂ ਦਿਸਦਾ ਜਦੋਂ ਤੂੰ ਸੜਕਾਂ ਦੇ ਵਿੱਚ ਟੋਏ ਪੱਟਦਾ? ਜੇ ਕੋਈ ਬੰਦਾ ਡਿੱਗਦਾ ਫੇਰ ਕੀ ਤੂੰ ਕਰੂੰਗਾ? ਉਦੋਂ ਤੈਨੂੰ ਦਰਦ ਨਹੀਂ ਆਉਂਦਾ ਜਦੋਂ ਤੂੰ ਤੋਪਾਂ ਚੱਲਦੀਆਂ ਪਾਣੀ ਦੀਆਂ, ਤੂੰ ਲੋਕਾਂ ਦੇ ਉੱਤੇ ਇਸ ਠੰਡ ਦੇ ਵਿੱਚ ਪਾਣੀ ਭਰਾ ਰਿਹਾ ਆ, ਉਸ ਵੇਲੇ ਤੇਰੀ ਹਮਦਰਦੀ ਕਿੱਥੇ ਆ? ਬਿਲਕੁਲ। ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਹਮਦਰਦੀ, ਇਹੀ ਹੁਣ ਕਿਸਾਨ ਯੂਨੀਅਨ ਦੀ ਥੋੜਾ ਚਿਰ ਪਹਿਲਾਂ ਮੀਟਿੰਗ ਹੋ ਕੇ ਹਟੀ ਆ, ਉਹਨਾਂ ਨੇ ਠੁਕਰਾ ਦਿੱਤਾ ਇਹ ਆਫਰ। ਹੁਣ 3 ਦਸੰਬਰ ਉਹਨਾਂ ਨੇ ਕਿਹਾ ਕਿ 3 ਦਸੰਬਰ ਦੇ ਵਿੱਚ ਅਸੀਂ ਕਰਾਂਗੇ, ਪਰ 3 ਦਸੰਬਰ ਉਹਦੇ ਤੱਕ ਜੇ ਦੇਖਿਆ ਜਾਵੇ, ਪਹਿਲਾਂ ਕਿਉਂ ਨਹੀਂ? ਪਹਿਲਾਂ ਇਦਾਂ ਦੇ ਕਿਹੜੇ ਰੁਝੇਵੇਂ ਆ, ਕਿੱਥੇ ਲੜਾਈ ਲੱਗੀ ਹੋਈ ਆ, ਕਿਹੜਾ ਇਸ ਵੇਲੇ ਹੌਟ ਟੌਪਿਕ ਚੱਲ ਰਿਹਾ ਇੰਡੀਆ ਦਾ, ਕਿਹੜੀ ਜੀਡੀਪੀ ਦੀ ਗੱਲ ਹੋ ਰਹੀ ਆ, ਜਿਹੜੀ ਵੀ ਤੁਹਾਨੂੰ ਲੱਗਦਾ ਆ ਕਿ ਜੀਡੀਪੀ ਬਹੁਤ ਗਰੋ ਕਰ ਜਾਣੀ, ਜਿਹੜੀ 7.5 ਪਿਛਲੇ ਤਿਮਾਹੀ ਦੇ ਵਿੱਚ ਡਿੱਗ ਗਈ ਆ। ਤੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀਆਂ ਤਰਜੀਹਾਂ ਦੇਖੋ ਕਿ ਤਰਜੀਹਾਂ ਕਿੱਦਾਂ। ਇੰਨਾ ਟ੍ਰੈਫਿਕ ਜਾਮ ਆ, ਨੋ ਡਾਊਟ ਕਿ ਉਹਦੇ ਨਾਲ ਲੋਕੀ ਵੀ ਪ੍ਰਭਾਵਿਤ ਆ। ਹੁਣ ਕਸ਼ਮੀਰ ਤੋਂ ਸੇਬ ਆਇਆ ਹੋਇਆ,
ਉਹਦੇ ਵਿੱਚ ਕਰੋੜਾਂ ਰੁਪਈਆਂ ਦਾ ਉਹਨਾਂ ਦਾ ਨੁਕਸਾਨ ਹੋਇਆ। ਆਪਾਂ ਨੂੰ ਉਹ ਵੀ ਗੱਲਾਂ ਹੁਣ ਧਿਆਨ ਦੇ ਵਿੱਚ ਰੱਖਣੀਆਂ ਪੈਣੀਆਂ ਕਿ ਜਿਹੜੇ ਲੋਕਾਂ ਦਾ ਨੁਕਸਾਨ ਹੋ ਰਿਹਾ, ਜਿਨ੍ਹਾਂ ਨੇ ਇੱਧਰ ਉੱਧਰ ਜਾਣਾ, ਹਸਪੀਟਲਸ ਦੇ ਵਿੱਚ ਜਾਣਾ, ਤੁਸੀਂ ਇਹਨੂੰ ਤਰਜੀਹ ਦੇ ਆਧਾਰ ਦੇ ਉੱਤੇ ਹੱਲ ਕਰੋ। ਉਹਨਾਂ ਨੂੰ ਕਰਨਾ ਇਸ ਕਰਕੇ ਪੈ ਰਿਹਾ, ਤੁਸੀਂ ਉਹਨਾਂ ਦੀ ਸੁਣਵਾਈ ਕੋਈ ਨਹੀਂ ਕਰ ਰਹੇ। ਘੱਟੋ ਘੱਟ ਹੁਣ ਆਫਰਸ ਤਾਂ ਤੁਸੀਂ ਦੇ ਰਹੇ ਆ, ਤੇ ਇਸ ਕਰਕੇ ਹੁਣ ਥੋੜਾ ਜਿਹਾ ਲਚਕੀਲਾ ਤਾਂ ਜ਼ਰੂਰ ਬਣਨਾ ਪੈਣਾ। ਪਰ ਦਲਜੀਤ ਜੀ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਸਰਕਾਰ 'ਚ ਥੋੜਾ ਲਚੀਲਾਪਨ ਆਇਆ, ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਜਿਸ ਤਰੀਕੇ ਨਾਲ ਬੀਜੇਪੀ ਨੂੰ ਇਹ ਸਿਰਫ ਇਹ ਲੱਗਦਾ ਕਿ ਸਿਰਫ ਪੰਜਾਬ ਤੇ ਹਰਿਆਣੇ 'ਚ ਹੀ ਰੌਲਾ ਪੈ ਰਿਹਾ, ਉੱਥੇ ਕਿਸਾਨ ਰੌਲਾ ਪਾਈ ਜਾਂਦੇ, ਆਪਣਾ ਪ੍ਰਦਰਸ਼ਨ ਕਰੀ ਜਾਂਦੇ ਆ, ਕਰੀ ਜਾਣ। ਹਰਿਆਣੇ ਦੀਆਂ 10 ਸੀਟਾਂ, ਹਰਿਆਣੇ ਤਾਂ ਖੈਰ ਪਹਿਲਾਂ ਹੀ ਬੀਜੇਪੀ ਦੀ ਸਰਕਾਰ ਆ, ਤੇ ਪੰਜਾਬ ਦੀਆਂ 13 ਜਿਹੜੀਆਂ ਸੀਟਾਂ ਉਹਨਾਂ ਦੀ ਬਹੁਤੀ ਜ਼ਿਆਦਾ ਪਰਵਾਹ ਨਹੀਂ ਸੀ ਕਰਦੇ। ਪਰ ਹੁਣ ਜਿਸ ਤਰੀਕੇ ਨਾਲ ਲੱਖਾਂ ਲੋਕ ਹਰ ਮੁਸ਼ਕਲ ਨੂੰ ਚੀਰਦੇ ਹੋਏ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਗਏ, ਜਿਸ ਤਰੀਕੇ ਨਾਲ ਪਹਿਲਾਂ ਕਦੀ ਕਿਸਾਨਾਂ ਨੂੰ ਬੁਲਾ ਕੇ ਤੇ ਸਿਰਫ ਅਫਸਰਸ਼ਾਹੀ ਨਾਲ ਮੀਟਿੰਗ ਕਰਕੇ ਗੱਲ ਨਹੀਂ ਸੀ ਸੁਣੀ ਜਾਂਦੀ, ਕਦੀ 7-7 ਘੰਟੇ ਮੀਟਿੰਗ ਕੀਤੀ ਜਾਂਦੀ ਸੀ ਮੰਤਰੀਆਂ ਨਾਲ, ਪਰ ਉਸ ਤੋਂ ਬਾਅਦ ਕੋਈ ਰੋਡ ਮੈਪ ਨਹੀਂ ਸੀ ਦਿਖਾਇਆ ਜਾਂਦਾ, ਕੋਈ 15-15 ਦਿਨ ਕੁਝ ਕਿਹਾ ਨਹੀਂ ਸੀ ਜਾਂਦਾ ਵੀ ਇਹ ਕੀਤਾ ਜਾਊਗਾ। ਪਰ ਹੁਣ ਜਿਸ ਤਰੀਕੇ ਨਾਲ ਅਮਿਤ ਸ਼ਾਹ ਜੀ ਦੇ ਸੰਘਰਸ਼ ਦੇ ਵਿੱਚ ਇਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਸੁਣਨ ਨੂੰ ਤਿਆਰ ਹਾਂ, ਤੁਹਾਨੂੰ ਲੱਗਦਾ ਕਿ ਹੁਣ ਰੁਖ ਬਦਲੂਗਾ ਇਹਨਾਂ ਦਾ? ਦੇਖੋ, ਇਹ ਕੁਐਸਚਨ ਉੱਠਦਾ ਆ ਕਿ ਇਕੱਲੇ ਪੰਜਾਬ ਤੇ ਹਰਿਆਣਾ ਵਿੱਚ ਇਹ ਲਹਿਰ ਕਿਉਂ, ਬਾਕੀ ਸਾਰਾ ਇੰਡੀਆ ਦੇ ਵਿੱਚ ਇਹ ਲਹਿਰ ਕਿਉਂ ਨਹੀਂ? ਉਹਦਾ ਕਾਰਨ ਇਹ ਆ ਕਿ ਜਿਹੜੀਆਂ ਅਸੀਂ ਖੁੱਲੀ ਮੰਡੀ ਦੇ ਵਿੱਚ ਫਸਲਾਂ ਵੇਚਦੇ ਆ, ਬਾਕੀ ਇੰਡੀਆ ਦੇ ਵਿੱਚ ਉਹ 10% ਤੋਂ ਘੱਟ ਬਣਦੀਆਂ, ਜਦ ਕਿ ਜਿਹੜੀ ਇਹਦੇ ਅਧੀਨ ਆਉਂਦੀਆਂ ਜਿਹੜੀਆਂ ਮੰਡੀਆਂ ਦੇ ਵਿੱਚ, ਖੁੱਲੀ ਮੰਡੀ ਦੇ ਵਿੱਚ ਵੇਚੀ ਜਾਂਦੀ ਆ, ਜਿਹੜਾ ਕਿ ਇੱਕ ਨਿਊਨਤਮ ਮੁੱਲ ਜਿਹੜਾ ਨਿਰਧਾਰਿਤ ਕੀਤਾ ਜਾਂਦਾ, ਉਹਦੇ ਵਿੱਚ ਕਣਕ ਤੇ ਝੋਨਾ ਆ। ਇਹਦੇ ਵਿੱਚ 90% ਪੰਜਾਬ ਤੇ ਹਰਿਆਣਾ ਦੀ ਜਿਹੜੀ ਟੋਟਲ ਫਸਲ ਆ ਉਹਦੇ ਵਿੱਚ 90% ਦੇ ਕਰੀਬ ਆ ਜਾਂਦੀ, ਬਾਕੀ ਜਿਹੜੀ ਗਵਰਨਮੈਂਟ ਬਾਕੀ ਜਿੰਨਾ ਹੈਗਾ ਆਪਣਾ ਦੇਸ਼ ਉਹਦੇ ਵਿੱਚ 10% ਦੇ ਕਰੀਬ ਬਣਦੀ ਆ। 6000 ਟੋਟਲ ਖੁੱਲੀ ਮੰਡੀ ਜਿੱਥੇ ਲੱਗਦੀ ਆ, ਖੁੱਲੀ ਬੋਲੀਆਂ ਹੁੰਦੀਆਂ, ਉਹਦੇ ਵਿੱਚੋਂ 2000 ਤੋਂ ਵੱਧ ਮੰਡੀਆਂ ਇਕੱਲੇ ਪੰਜਾਬ ਹਰਿਆਣੇ ਦੇ ਵਿੱਚ ਹੀ ਆ। ਉਹ ਇਸ ਕਰਕੇ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਹੈਗੇ ਆ, ਉਹ ਇਸੇ ਕਰਕੇ ਜ਼ਿਆਦਾ ਗੱਲ ਕਰ ਰਹੇ ਆ। ਪਰ ਨਾਲ ਦੀ ਨਾਲ ਇਹ ਜ਼ਰੂਰ ਹੈਗਾ ਕਿ ਜਿਹੜੇ ਯੂਨੀਵਰਸਿਟੀਜ਼ ਦੇ ਹੁਣ ਜੁੜੇ ਆ ਬੱਚੇ, ਖਾਸ ਤੌਰ ਤੇ ਮੁਜ਼ੱਫਰਨਗਰ ਯੂਪੀ ਦੇ ਵਿੱਚ ਟਾਲੜਾ ਪਿੰਡ ਦੇ ਕੋਲ ਉਹਨੇ ਵੀ ਜਾਮ ਕੀਤਾ। ਇਹਦਾ ਮਤਲਬ ਕੀ ਆ ਕਿ ਇਸ ਕਿਸਾਨ ਅੰਦੋਲਨ ਦੇ ਨਾਲ ਇਕੱਲੇ ਉਹ ਨਹੀਂ ਜਿਹੜੇ ਲੋਕ, ਆਪਾਂ ਤਾਂ ਕਹਿੰਦੇ ਕਿਸਾਨ ਜਿਹੜੇ ਅਨਪੜ੍ਹ ਆ, ਜਿੱਦਾਂ ਅੱਜ ਮਨ ਕੀ ਬਾਤ ਵੀ ਕੀਤੀ ਆ ਮੋਦੀ ਸਾਹਿਬ ਉਹਨਾਂ ਨੇ, ਉਹਦੇ ਵਿੱਚ ਕੀ ਉਹਨਾਂ ਨੇ ਕਿਹਾ ਆ ਕਿ ਇਹਨਾਂ ਨੂੰ ਭਰਮਾਇਆ ਜਾ ਰਿਹਾ। ਭਰਮਾਇਆ ਕਿਹਨੂੰ ਜਾ ਸਕਦਾ ਆ? ਜਿਹੜਾ ਬੰਦਾ ਈਜ਼ੀ ਟਾਰਗੇਟ ਹੋਵੇ, ਜਿਹਨੂੰ ਸਮਝ ਨਾ ਹੋਵੇ, ਜਿਹਨੂੰ ਅਸੀਂ ਗੱਲਾਂ ਦੇ ਵਿੱਚ ਲੈ ਸਕਦੇ ਆ। ਉਹ ਕਹਿ ਰਹੇ ਜੀ ਇਹਨਾਂ ਨੂੰ ਅਫਵਾਹਾਂ ਦੇ ਵਿੱਚ, ਜਦੋਂ ਯੂਨੀਵਰਸਿਟੀ ਦੇ ਸਕਾਲਰਸ ਜਿਹੜੇ ਸਾਡੇ ਨਾਲ ਜੁੜਦੇ ਆ, ਮੇਧਾ ਪਾਟਿਕਰ ਵਰਗੇ ਜਿਹੜੇ ਲੋਕ ਆ ਸਾਡੇ ਨਾਲ ਆਉਂਦੇ ਆ, ਜੋਗਿੰਦਰ ਯਾਦਵ ਵਰਗੇ ਲੋਕ ਨਾਲ ਤੁਰਦੇ ਆ, ਤੇ ਈਵਨ ਕਿ 8 ਪਾਰਟੀਆਂ ਜਿਹੜੀਆਂ ਕਿ ਮੰਨੀਆਂ ਜਾਂਦੀਆਂ ਆ ਇਹਨਾਂ ਹੱਕਾਂ ਦੇ ਲਈ, ਉਹਨਾਂ ਨੇ ਸਮਰਥਨ ਦਿੱਤਾ ਆ। ਦੈਟ ਮੀਨਸ ਕਿ ਕੁਛ ਨਾ ਕੁਛ ਹੁਣ ਸਾਰਥਕ ਹੱਲ ਇਹਦੇ ਨਿਕਲਣੇ ਬਣਦੇ। ਪਰ ਜਿੱਦਾਂ ਅਮਿਤ ਸ਼ਾਹ ਹੁਣਾਂ ਨੇ ਤੇ ਕਿਹਾ ਕਿ ਅਸੀਂ ਜਿਹੜੀ ਕਿਸਾਨਾਂ ਨਾਲ ਗੱਲ ਕਰਨ ਨੂੰ ਰਾਜੀ ਆ, ਪਰ ਮੋਦੀ ਹੁਣਾਂ ਦੀ ਜਿਹੜੀ ਅੱਜ ਮਨ ਕੀ ਬਾਤ ਹੋਈ ਆ, ਉਹਨਾਂ ਨੇ ਫੇਰ ਉਹੀ ਗੱਲ ਜਿਹੜੀ ਉਹ ਆਪਣਾ ਜਿੱਦੀ ਬਣਾਓ ਅਜੇ ਵੀ ਨਹੀਂ ਛੱਡ ਰਹੇ, ਉਹ ਅਜੇ ਵੀ ਕਹਿ ਰਹੇ ਕਿ ਨਹੀਂ, ਇਹ ਜਿਹੜੇ ਬਿੱਲ ਜਿਹੜੇ ਆ ਉਹ ਕਿਸਾਨ ਹਿਤੈਸ਼ੀ ਆ, ਸਿਰਫ ਕਿਸਾਨਾਂ ਨੂੰ ਭਰਮਾਇਆ ਜਾ ਰਿਹਾ ਹੈ। ਬਿਲਕੁਲ, ਇਸ ਕਰਕੇ ਇਹ ਹੋਰ ਵੀ ਜ਼ਿਆਦਾ ਡਰਨ ਵਾਲੀ ਗੱਲ ਆ। ਇਹਦਾ ਮਤਲਬ ਇਹ ਆ ਕਿ ਇਹਨੂੰ ਕਿਸੇ ਵੇਲੇ ਵੀ ਤਾਰਪੀਡੋ ਕੀਤਾ ਜਾ ਸਕਦਾ ਅੰਦੋਲਨ ਨੂੰ। ਸਰਕਾਰ ਅੱਜ ਦੀ ਜਿਹੜੀ ਤੁਸੀਂ ਵਰਡਿੰਗ ਸਾਰੀ ਸੁਣੋ, ਉਹਦੇ ਵਿੱਚ ਇਹ ਕਿਹਾ ਕਿ ਅਫਵਾਹਾਂ, ਖਾਸ ਤੌਰ ਤੇ ਜਿਹੜੀ ਕਾਂਗਰਸ ਸਰਕਾਰ ਉਹ ਕਹਿੰਦੇ ਕਰਵਾ ਰਹੀ, ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਹੈਗਾ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਾਕੀ ਦੇਸ਼ ਦੀ ਉਹ ਸਮੱਸਿਆ ਹੈ ਨਹੀਂ, ਹਰ ਸਟੇਟ ਦੀ ਆਪਣੀ ਇੱਕ ਵੱਖਰੀ ਸਮੱਸਿਆ ਆ। ਹੁਣ ਤੁਸੀਂ ਦੇਖੋ ਕਿ ਇੱਥੇ ਬੰਦਾ ਆਲੂ ਬੀਜ ਲੈਂਦਾ, ਆਲੂ ਜਦੋਂ ਤਾਂ ਲੋੜ, ਜਦੋਂ ਕਿਸਾਨ ਬੀਜਦਾ ਹੈ ਉਦੋਂ 2-2 ਰੁਪਈਆਂ ਨੂੰ ਹੋ ਜਾਂਦਾ, ਉਹ ਟਰਾਲੀਆਂ ਸੜਕਾਂ ਦੇ ਉੱਤੇ ਢੇਰੀਆਂ ਕਰ ਦਿੰਦਾ, ਸਟੋਰ ਕੀਤਾ ਜਾਂਦਾ, ਉਹਦੇ ਬਾਅਦ ਉਹੀ ਆਲੂ ਜਿਹੜਾ 1-2 ਰੁਪਏ ਦੇ ਨਾਲ ਖਰੀਦਿਆ ਗਿਆ ਸੀ, ਕੋਆਪਰੇਟ ਬਾਅਦ ਵਿੱਚ 20 ਰੁਪਏ ਨੂੰ ਵੇਚਦਾ, 25 ਰੁਪਏ ਨੂੰ ਵੀ ਇੰਨਾ ਭਾਅ ਵਧਾਇਆ ਜਾਂਦਾ। ਸੇਮ ਚੀਜ਼ ਕਣਕ ਦੇ ਨਾਲ ਹੋਣੀ ਆ, ਤੁਹਾਡੇ ਕੋਲੋਂ 2-3 ਰੁਪਏ ਨੂੰ ਖਰੀਦਿਆ ਜਾਣਾ, ਮੰਨ ਲਓ ਕਿ ਬਾਸਮਤੀ ਚੌਲ 20-30 ਰੁਪਏ ਨੂੰ ਥਾਤੋਂ ਖਰੀਦ ਕੇ 2200-2300 ਨੂੰ ਵੇਚਿਆ ਕਰਨਾ। ਇਸ ਕਰਕੇ ਉਹਨਾਂ ਦੇ ਜਿਹੜੇ ਜਜ਼ਬੇ ਵੱਖਰੇ ਹੈਗੇ ਆ। ਪਰ ਇਹਨੂੰ ਇਸ ਗੱਲ ਦੇ ਨਾਲ ਲਾ ਦੇਣਾ ਕਿ ਕਿਸਾਨ ਜਿਹੜੇ ਆ ਉਹ ਕਾਂਗਰਸ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਆ, ਇਹ ਸ਼ਾਇਦ ਗਲਤ ਆ, ਕਿਉਂਕਿ ਹਰਿਆਣਾ ਦੇ ਵਿੱਚ ਤਾਂ ਭਾਜਪਾ ਦੀ ਸਰਕਾਰ ਆ, ਯੂਪੀ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ, ਉੱਥੇ ਦੇ ਕਿਸਾਨ ਕਿਉਂ ਨਾਲ ਆ ਰਹੇ ਆ ਵੀ? ਬਿਲਕੁਲ, ਤੇ ਉਹਨਾਂ ਦਾ ਵੀ ਆਉਣਾ ਜਿਹੜਾ, ਚਲੋ ਰਾਜਸਥਾਨ ਤੇ ਪੰਜਾਬ 'ਚ ਅਸੀਂ ਮੰਨ ਲੈਂਦੇ ਆ ਕਿ ਕਾਂਗਰਸ ਦੀਆਂ ਸਰਕਾਰਾਂ ਆ, ਉੱਥੇ ਦੇ ਲੋਕ ਇੱਥੇ ਆ ਰਹੇ ਆ, ਪਰ ਜਦੋਂ ਇੱਥੇ ਸਾਰੇ ਕਿਸਾਨ ਆ ਰਹੇ ਆ, ਸਿਰਫ ਇਸ ਕਰਕੇ ਹੈਗਾ ਕਿ ਲੋਕਾਂ ਨੂੰ ਲੱਗਦਾ, ਕਿਉਂਕਿ ਪਗੜੀਆਂ ਬੰਨੀਆਂ ਹੋਈਆਂ, ਪੱਗਾਂ ਸਜਾਈਆਂ ਹੋਈਆਂ, ਉਹਦੇ ਨਾਲ ਲੋਕਾਂ ਨੂੰ ਲੱਗਦਾ ਵੀ ਇਕੱਲੇ ਪੰਜਾਬ ਤੋਂ ਆਏ ਹੋਏ ਆ। ਰਾਜਸਥਾਨ ਦੇ ਬਹੁਤ ਸਾਰੇ ਕਿਸਾਨ ਹੈ ਜਿਹੜੇ ਪੱਗਾਂ ਬੰਨ੍ਹਦੇ ਆ,
ਪੰਜਾਬ ਜਿਹੜਾ ਯੂਪੀ ਜਿਹੜਾ ਔਰਲਾ ਪਾਸਾ ਆ ਉਹ ਸਾਰੇ ਬਹੁਤ ਸਾਰੇ ਜਿਹੜੇ ਪੰਜਾਬੀ ਆ ਜਿਹੜੇ ਕਿ ਸਿੱਖੀਜ਼ਮ ਦੇ ਵਿੱਚ ਗੁਰਸਿੱਖ ਬੰਦੇ ਆ ਉਹ ਆਏ ਹੋਏ ਆ, ਉਹਨੂੰ ਸਿੱਧਾ ਟਾਰਗੇਟ ਕਰਨਾ ਇਸ ਤਰੀਕੇ ਦੇ ਨਾਲ ਕਿ ਇਕੱਲੇ ਪੰਜਾਬ ਤੋਂ ਆਏ ਆ, ਇਹ ਗਲਤ ਆ ਜੀ। ਪਰ ਇਹਦੇ ਨਾਲ ਦਲਜੀਤ ਜੀ ਮੈਂ ਜਿੱਦਾਂ ਮੋਦੀ ਹੁਣਾਂ ਨੇ ਜਿਹੜੀ ਮਨ ਕੀ ਬਾਤ ਕੀਤੀ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਖਾਸ ਜ਼ਿਕਰ ਕੀਤਾ ਕਿ ਅਫਵਾਹਾਂ ਤੋਂ ਬਚੋ। ਪਰ ਮੈਂ ਕੱਲ ਇੱਕ ਕੰਗਨਾ ਰਣੌਤ ਹੁਣਾਂ ਦਾ ਟਵੀਟ ਦੇਖ ਰਿਹਾ ਸੀ, ਉਹਨਾਂ ਨੇ ਫਿਰ ਹੁਣ ਮੇਰੇ ਖਿਆਲ ਸ਼ਾਇਦ ਸਿਆਸੀ ਰੰਗ ਜਿਹੜਾ ਹੈ ਉਹ ਕਾਫੀ ਜ਼ਿਆਦਾ ਚੜ ਚੁੱਕਾ। ਉਹਨਾਂ ਨੇ ਜਿਸ ਤਰੀਕੇ ਨਾਲ ਟਵੀਟ ਕੀਤਾ, ਇੱਕ ਪੰਜਾਬੀ ਜਿਹੜੇ ਸੰਘਰਸ਼ 'ਚ ਇੱਕ ਸਾਡੇ ਬਜ਼ੁਰਗ ਮਾਤਾ ਜੀ ਆ ਉਹਨਾਂ ਨੂੰ ਜਿਹੜੇ ਸ਼ਾਹੀਨ ਬਾਗ ਵਾਲੇ ਇੱਕ ਮਾਤਾ ਜਿਨ੍ਹਾਂ ਨੂੰ ਟਾਈਮਜ਼ ਆਫ ਇੰਡੀਆ ਵਗੈਰਾ ਮੈਗਜ਼ੀਨਸ ਨੇ ਵੀ ਕਵਰ ਕੀਤਾ ਸੀ, ਉਹਨਾਂ ਨਾਲ ਕੰਪੇਅਰ ਕਰਕੇ ਤੇ ਉਹਨਾਂ ਨੂੰ ਮਜ਼ਾਕ ਉਡਾਇਆ ਗਿਆ, ਜਿਹੜਾ ਬਹੁਤ ਜ਼ਿਆਦਾ ਦੁਖਦਾਈ। ਉਸ ਤੋਂ ਬਾਅਦ ਲੋਕਾਂ ਨੇ ਕਾਫੀ ਉਹਨਾਂ ਦੀ ਸੇਵਾ ਕੀਤੀ ਪਰ ਉਸ ਤੋਂ ਬਾਅਦ ਡਿਲੀਟ ਕਰਤਾ। ਮੈਂ ਉਹਨਾਂ ਦੀ ਗੱਲ ਜ਼ਰੂਰ ਕਰਨੀ ਚਾਹੁੰਦਾ ਕਿ ਉਹ ਜਿਹੜੇ ਬੀਬੀ ਆ ਸ਼ਾਇਦ ਉਹਨੂੰ ਪਤਾ ਨਹੀਂ ਲੱਗ ਰਿਹਾ ਕੀ ਕਰਨਾ ਹੈ ਹੁਣ। ਦੇਖੋ ਉਹਨੇ ਕੰਪੇਅਰ ਨਹੀਂ ਕੀਤਾ, ਉਹਨੇ ਕਿਹਾ ਕਿ ਉਹੀ ਬੀਬੀ ਆ। ਬਿਲਕੁਲ ਸੌਰੀ ਜੀ ਜੀ, ਉਹ ਜਿਹੜੀ ਬੀਬੀ ਕਹਿੰਦੀ ਕਿ 100 ਰੁਪਏ ਨੂੰ ਆ ਜਾਂਦੀ ਆ। ਬਿਲਕੁਲ ਇਹਨੂੰ ਇਹ ਨਹੀਂ ਪਤਾ ਕਿ ਬੀਬੀ ਤੂੰ ਪੈਸਿਆਂ ਲਈ ਕੰਮ ਕਰਦੀ ਆ, ਤੂੰ ਪੈਸਿਆਂ ਦੇ ਲਈ ਫਿਲਮਾਂ ਜਿੱਦਾਂ ਦਾ ਤੈਨੂੰ ਰੋਲ ਆਫਰ ਕੀਤਾ ਜਾਂਦਾ ਆ ਉਦਾਂ ਦਾ ਤੂੰ ਕਰ ਦਿੰਨੀ ਆ। ਅਸੀਂ ਤਾਂ ਤੈਨੂੰ ਝਾਂਸੀ ਦੀ ਰਾਣੀ ਕਹਿੰਦੇ ਰਹੇ ਕਿ ਤੂੰ ਝਾਂਸੀ ਦੀ ਰਾਣੀ ਆ, ਪਰ ਝਾਂਸੀ ਦੀ ਰਾਣੀ ਆਪਣਾ ਨਿਆਣਾ ਪਿੱਛੇ ਬੰਨ ਕੇ ਲੜਾਈ ਲੜੀ ਆ ਸੂਰਬੀਰਤਾ ਦੇ ਨਾਲ। ਅੱਜ ਤੱਕ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਸਾਡੀ ਗਲਤੀ ਇਹ ਸੀ ਕਿ ਤੈਨੂੰ ਝਾਂਸੀ ਦੀ ਰਾਣੀ ਕਹਿੰਦੇ ਰਹੇ, ਤੈਨੂੰ ਤਾਂ ਪਤਾ ਹੀ ਨਹੀਂ ਤੂੰ ਤਾਂ ਕੀ ਹੋ ਰਿਹਾ ਆ। ਤੂੰ ਤਾਂ ਸਿਰਫ ਉਹਨਾਂ ਦੀ ਬੋਲੀ ਜਦੋਂ ਦਾ ਤੈਨੂੰ ਬਚਾਇਆ ਆ ਉਥੋਂ ਉਧਰ ਠਾਕਰੇ ਹੋਣਾ ਤੋਂ, ਉਦੋਂ ਦਾ ਤੈਨੂੰ ਲੱਗਦਾ ਆ ਵੀ ਤੇਰੇ ਪਾਲਣਹਾਰ ਹੀ ਇਹ ਆ। ਅਸਲ ਦੇ ਵਿੱਚ ਹਕੀਕਤਾਂ ਤੋਂ ਜਾਣੂ ਹੋਣਾ ਪੈਣਾ ਆ। ਬਹੁਤ ਵਾਰੀ ਕੀ ਹੁੰਦਾ ਆ ਕਿ ਸਾਨੂੰ ਉਹੀ ਲੋਕ ਯਾਦ ਰਹਿੰਦੇ ਆ ਜਿਹੜੇ ਲੋਕ ਕਿਸੇ ਦੇ ਲੋੜ ਵੇਲੇ ਨਾਲ ਖੜ ਜਾਣ, ਕਿਸੇ ਦੇ ਹੱਕਾਂ ਦੇ ਲਈ, ਹਕੂਕਾਂ ਦੇ ਲਈ। ਹੁਣ ਦੇਖੋ ਗੁਰੂ ਨਾਨਕ ਦੇਵ ਜੀ ਦਾ ਕੱਲ੍ਹ ਬਰਥਡੇ ਆ, ਮਨਾਇਆ ਜਾਂਦਾ ਵਿਸ਼ਵ ਪੱਧਰ ਦੇ ਵਿੱਚ, ਜਿਨ੍ਹਾਂ ਨੇ ਬਾਬਰ ਨੂੰ ਜਾਬਰ ਕਹਿਣ ਦੀ ਇੱਕ ਹਿੰਮਤ ਰੱਖੀ ਸੀ। ਅੱਜ ਤੱਕ ਅਸੀਂ ਗੱਲ ਕਰਦੇ ਹਾਂ, ਅੱਜ ਵੀ ਇਹ ਨੈਨਾ ਕਰਦੇ ਹਾਂ ਵੀ ਦੇਖੋ ਕਿ ਬਾਦਸ਼ਾਹ ਨੇ ਕੀ ਕਿਹਾ ਸੀ, ਅੱਜ ਵੀ ਅਸੀਂ ਉਹਦਾ ਜ਼ਿਕਰ ਕਰਦੇ ਹਾਂ। ਅੱਜ ਵੀ ਸਾਡੇ ਬਲੱਡ ਦੇ ਵਿੱਚ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਸਾਡੇ ਅੰਦਰ ਆ, ਅੱਜ ਵੀ ਬਾਬੇ ਨਾਨਕ ਦਾ ਨਾਮ ਲੈ ਕੇ ਬਸ ਅੱਗੇ ਤੋਂ ਅੱਗੇ ਜਿਹੜੇ ਆ ਵੱਧਦੇ ਜਾ ਰਹੇ ਆ। ਜਦੋਂ ਉੱਥੇ ਕੋਈ ਵੀ ਲਾਠੀ ਚਾਰਜ ਹੁੰਦਾ, ਥਰੂ ਗੈਸ ਚੱਲਦੇ ਆ, ਉਹ ਬਾਬੇ ਨਾਨਕ ਦਾ ਨਾਮ ਲੈ ਕੇ ਅੱਗੇ ਵੱਧ ਰਹੇ ਆ। ਕਹਿਣ ਦਾ ਮਤਲਬ ਇਹ ਹੈ ਕਿ ਉਹ ਲੋਕ ਹਿਸਟਰੀ ਦੇ ਵਿੱਚ ਯਾਦ ਰਹਿੰਦੇ ਆ, ਪਰ ਨਾਲ ਦੀ ਨਾਲ ਉਹ ਵੀ ਲੋਕ ਯਾਦ ਰਹਿੰਦੇ ਹੁੰਦੇ ਆ ਜਿਹੜੇ ਕਿ ਇਦਾਂ ਪੱਲਾ ਝਾੜ ਜਾਂਦੇ ਆ। ਹੁਣ ਆ ਟਵੀਟ ਛੱਡ ਜਾਣਾ ਜਾਂ ਤਾਂ ਫਿਰ ਉੱਤੇ ਖੜਦੀ, ਤੁਸੀਂ ਅਫਵਾਹ ਉਡਾਉਂਦੇ ਆ। ਹੁਣ ਮੋਦੀ ਸਾਹਿਬ ਨੇ ਕਿਹਾ ਪਹਿਲਾਂ ਤਾਂ ਉਹਨਾਂ ਨੂੰ ਐਕਸ਼ਨ ਇੱਥੇ ਲੈਣਾ ਚਾਹੀਦਾ। ਇਹ ਭਾਰਤੀ ਲਾਅ ਦੇ ਵਿੱਚ ਹੈਗਾ ਆ ਕਿ ਜਿਹੜਾ ਬੰਦਾ ਅਫਵਾਹਾਂ ਉਡਾਉਂਦਾ, ਖਾਸ ਤੌਰ ਤੇ ਇਹੋ ਜਿਹੇ ਮੌਕਿਆਂ ਦੇ ਉੱਤੇ, ਮਹਾਮਾਰੀ ਦੇ ਵਿੱਚ ਜਾਂ ਇਦਾਂ ਦੇ ਕੋਈ ਵੀ ਗੱਲਾਂ ਹੁੰਦੀਆਂ, ਉਹਦੇ ਵਿੱਚ ਜੇ ਕੋਈ ਅਫਵਾਹਾਂ ਉਡਾਉਂਦਾ ਉਹਦੇ ਲਈ ਸਜ਼ਾ ਦਾ ਪ੍ਰਾਵਧਾਨ ਆ। ਹੁਣ ਦੇਖਣਾ ਬਣਦਾ ਕਿ ਬੀਜੇਪੀ ਗਵਰਨਮੈਂਟ ਉਹਦੇ ਲਈ ਕੀ ਐਕਸ਼ਨ ਲੈਂਦੀ ਆ ਤੇ ਦੇਖਦੇ ਆ। ਪਰ ਦਲਜੀਤ ਜੀ ਜਿੱਦਾਂ ਅਫਵਾਹਾਂ ਦੀ ਗੱਲ ਆ, ਅਫਵਾਹਾਂ ਤਾਂ ਜਿਹੜਾ ਜਿਹਨੂੰ ਅੱਜ ਕੱਲ੍ਹ ਗੋਦੀ ਮੀਡੀਆ ਵੀ ਕਿਹਾ ਜਾਂਦਾ, ਉਹ ਵੀ ਬਹੁਤ ਜ਼ਿਆਦਾ ਉਡਾ ਰਿਹਾ। ਜਿਸ ਤਰੀਕੇ ਨਾਲ ਕਦੀ ਇਸ ਸੰਘਰਸ਼ ਨੂੰ ਖਾਲਿਸਤਾਨ ਨਾਲ ਜੋੜਿਆ ਜਾਂਦਾ ਆ, ਕਦੀ ਕਿਹਾ ਜਾਂਦਾ ਕਿ ਇਹ ਵਿਚੋਲੀਏ ਆ, ਕਦੀ ਏਜੰਟ ਆ, ਬਹੁਤ ਕੁਝ ਕਿਹਾ ਜਾਂਦਾ। ਪਰ ਇਸ ਜਿਹੜੇ ਕਿਸਾਨਾਂ ਨੂੰ ਉਗਰਵਾਦੀ ਬਣਾ ਦਿੱਤਾ ਜਾਂਦਾ, ਖਾਲਿਸਤਾਨੀ ਬਣਾ ਦਿੱਤਾ ਜਾਂਦਾ, ਉਹ ਅਫਵਾਹਾਂ ਤਾਂ ਮੇਰੇ ਖਿਆਲ ਮੋਦੀ ਸਾਹਿਬ ਤੱਕ ਪਹੁੰਚਦੀਆਂ ਨਹੀਂ ਸ਼ਾਇਦ। ਦੇਖੋ ਇਹ ਆਪ ਮੀਡੀਆ ਨੇ ਮੰਨਣਾ ਸ਼ੁਰੂ ਕੀਤਾ ਕਿ ਪੰਜਾਬੀਆਂ ਦਾ ਮੀਡੀਆ ਬੜਾ ਤਕੜਾ, ਖਾਸ ਤੌਰ ਤੇ ਵਿਦੇਸ਼ਾਂ ਤੋਂ ਚੈਨਲ ਚੱਲਦੇ ਆ, ਸਾਡੇ ਕੰਪੀਟੀਟਰ ਵੀ ਹੋਣਗੇ। ਅਸੀਂ ਵੀ ਆਪਣੀ ਭੂਮਿਕਾ ਜਿਹੜੀ ਆ ਜਿੰਨੇ ਕੁ ਜੋਗੇ ਹੈਗੇ ਆ, ਅਸੀਂ ਆਪਣੀ ਭੂਮਿਕਾ ਆਧਾਰ ਕਰ ਰਹੇ ਆ। IndozTv ਦੇ ਰਿਪੋਰਟਰ ਲਗਾਤਾਰ ਲਾਈਵ ਰਿਪੋਰਟਿੰਗ ਕਰ ਰਹੇ ਆ ਉਸੇ ਦਿਨ ਤੋਂ, ਈਵਨ ਕਿ ਪਹਿਲਾਂ ਵੀ ਜਿੰਨੇ ਵੀ ਹੁੰਦੇ ਰਹੇ ਆ। ਪੰਜਾਬ ਦੀਆਂ ਸਮੱਸਿਆਵਾਂ ਦੇ ਲਈ ਪੰਜਾਬ ਦੇ ਲੋਕਾਂ ਨੂੰ ਗੋਦੀ ਮੀਡੀਆ ਜਿਹਨੂੰ ਕਹਿ ਦਿੰਦੇ ਆਪਾਂ, ਉੱਥੇ ਤੱਕ ਜਾਣ ਦੀ ਲੋੜ ਹੀ ਨਹੀਂ ਪੈਂਦੀ। ਉਹਦਾ ਜਿਹੜੀ ਗੱਲ ਜੇਕਰ ਚੱਲ ਪੈਂਦਾ ਉਹ ਚੱਲ ਪੈਂਦਾ ਹੈ। ਅਦਰਵਾਈਜ਼ ਅੱਜ ਵੀ ਲੋਕ ਜਿਹੜੇ ਸਾਡੇ ਹੈਗੇ ਆ ਉਹ ਸਾਡੇ ਉੱਤੇ ਡਿਪੈਂਡੈਂਟ ਹੈਗੇ ਆ। ਜਿਹੜਾ ਬਾਹਰਲਾ ਮੀਡੀਆ ਹੈਗਾ, ਚਾਹੇ ਉਹ ਕੈਨੇਡਾ ਆ, ਚਾਹੇ ਅਮਰੀਕਾ ਆ, ਚਾਹੇ ਇੰਗਲੈਂਡ ਆ, ਚਾਹੇ ਇੱਥੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਆ, ਈਵਨ ਕਿ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਰਿਪੋਰਟਿੰਗ ਜਿਹੜੀ ਆ ਹੋ ਰਹੀ ਆ, ਉੱਥੇ ਵੀ ਬਹੁਤ ਵਧੀਆ ਕੰਮ ਜਿਹੜਾ ਹੋ ਰਿਹਾ ਆ, ਕਿਉਂਕਿ ਪੰਜਾਬੀ ਨਾਲ ਦੀ ਨਾਲ ਫੀਡਬੈਕ ਵੀ ਦਿੰਦੇ ਆ। ਪੰਜਾਬ ਦੇ ਵਿੱਚ ਉਹ ਚੀਜ਼ਾਂ ਨਹੀਂ ਚੱਲਣੀਆਂ ਕਿ ਚਮਚਾਗਿਰੀ ਜਿਹੜੀ ਆ ਕੀਤੀ ਜਾਵੇ। ਇਸ ਕਰਕੇ ਉਹ ਮੀਡੀਆ ਵੀ ਮੰਨਦਾ ਆ ਕਿ ਪੰਜਾਬੀਆਂ ਨੂੰ ਅਸੀਂ ਪ੍ਰਭਾਵਿਤ ਨਹੀਂ ਕਰ ਰਹੇ, ਕਿਉਂਕਿ ਜਿੰਨੇ ਪੰਜਾਬੀ ਹੈਗੇ ਆ 90% ਇਹਨਾਂ ਦਾ ਟਾਰਗੇਟ ਜਾਂ ਜਿਹੜਾ ਆ ਆਪਣੇ ਪੰਜਾਬੀ ਮੀਡੀਆ ਦੁਆਰੇ ਕੀਤਾ ਜਾਂਦਾ, ਜਿਹੜੇ ਕਿ ਆਪ ਸਫਰਿੰਗ ਕਰ ਰਹੇ ਆ। ਹੁਣ ਤੁਸੀਂ ਦੇਖੋ ਕਿ ਜਿੰਨੇ ਅਸੀਂ ਇੱਥੇ ਲੋਕ ਬੈਠੇ ਹੋਏ ਆ, NRI ਜਿਹੜੇ ਲੋਕ ਨੇ, ਇਹਨਾਂ ਦੀਆਂ ਜ਼ਮੀਨਾਂ ਵੀ ਉੱਥੇ ਆ। ਜੇ ਭਾਅ ਡਿੱਗਦੇ ਆ
ਕੱਲ ਨੂੰ ਇਹਨਾਂ ਨੂੰ ਹਾਲੇ ਕਿਤੇ ਮਿਲਣੇ ਆ, ਇਹਨਾਂ ਦੀ ਆਪਣੇ ਸਾਡੇ ਵੀ ਨਿੱਜੀ ਮਵਾਦ ਹੈਗੇ ਇਸ ਗੱਲ ਦੇ ਵਿੱਚ। ਕੱਲਾ ਇਹੀ ਨਹੀਂ ਹੈਗਾ ਕਿ ਸਾਨੂੰ ਉਹਨਾਂ ਦੇ ਨਾਲ ਸੰਵੇਦਨਾ ਆ, ਨਾਲ ਦੀ ਨਾਲ ਸਾਡੇ ਉੱਤੇ ਵੀ ਅਸਰ ਪੈਣਾ। ਨਾਲ ਦੀ ਨਾਲ ਜਿਹੜੇ ਲੋਕ ਕਿਸਾਨੀ ਦੇ ਨਾਲ ਜਿਹੜੇ ਕਰਦੇ ਆ, ਜਿਨ੍ਹਾਂ ਨੂੰ ਮੰਡੀਆਂ ਦੇ ਵਿੱਚ ਅੱਜ ਮਜ਼ਦੂਰੀ ਮਿਲਦੀ ਆ, ਜਿਨ੍ਹਾਂ ਕੋਲ ਹੋਰ ਅਲਟਰਨੇਟਿਵ ਹੈ ਨਹੀਂ, ਉਹ ਕੀ ਕਰਨਗੇ? ਜਿਹੜੇ ਕਿ ਕਈ ਸਾਂਝੀ ਦੇ ਵਿੱਚ ਵੀ ਕਰਦੇ ਆ, ਹਾਲੀ ਪਾਲੀ ਦੀ ਰਵਾਇਤ ਆ ਮਾਲਵੇ ਦੇ ਵਿੱਚ, ਜਿੱਥੇ ਖੇਤੀ ਦੇ ਉੱਤੇ ਇਕੱਲੇ ਕਿਸਾਨ ਜਿਹੜੇ ਆ ਉਹੀ ਨਹੀਂ ਹੈਗੇ, ਹੋਰ ਬਹੁਤ ਸਾਰੇ ਹੈਗੇ ਇੰਡੀਪੈਂਡੈਂਟਲੀ। ਅਸੀਂ ਦੋਏ ਰੱਖ ਲਈਏ, ਸ਼ਹਿਰਾਂ ਦੇ ਲਾਲੇ ਰੱਖ ਲਈਏ, ਜੇ ਖਰੀਦ ਸ਼ਕਤੀ ਲੋਕਾਂ ਦੀ ਖਤਮ ਹੋ ਗਈ, ਪੈਸੇ ਹੀ ਨਾ ਹੋਣਗੇ ਜੇਬ ਦੇ ਵਿੱਚ, ਦੁਕਾਨਾਂ ਦੇ ਉੱਤੇ ਕੌਣ ਜਾਊਗਾ? ਦੀਵਾਲੀ ਦੇ ਉੱਤੇ, ਨਵੇਂ ਸਾਲ ਦੇ ਉੱਤੇ ਕਿਹਨੇ ਖਰੀਦਦਾਰੀ ਕਰਨੀ, ਤਿਉਹਾਰਾਂ ਦੇ ਉੱਤੇ ਕਿਹਨੇ ਗਹਿਣੇ ਖਰੀਦਣੇ ਆ? ਇਸ ਕਰਕੇ ਉਹਨਾਂ ਨੂੰ ਵੀ ਇਹ ਦੇਖਣਾ ਪੈਣਾ ਕਿ ਜਿਹੜਾ ਪੰਜਾਬ ਦੀ ਜਿਹੜੀ ਇਕਨੋਮੀ ਆ, ਅੱਜ ਵੀ ਅਸੀਂ ਸਿੱਧੀ ਡਿਪੈਂਡੈਂਟ ਆ ਕਿਸਾਨੀ ਦੇ ਉੱਤੇ। ਇਸ ਕਰਕੇ ਇਹ ਇਕੱਲੇ ਕਿਸਾਨਾਂ ਦਾ ਰੌਲਾ ਨਹੀਂ, ਇਹ ਸਾਰੇ ਲੋਕਾਂ ਦਾ, ਇਹ ਮਜ਼ਦੂਰਾਂ ਦਾ ਵੀ ਰੌਲਾ। ਪਰ ਦਲਜੀਤ ਜੀ, ਜਿੱਦਾਂ ਜਿਹੜਾ ਤੁਸੀਂ ਪੰਜਾਬੀ ਮੀਡੀਆ ਦੀ ਗੱਲ ਕੀਤੀ, ਪਰ ਪੰਜਾਬੀ ਮੀਡੀਆ ਦੀ ਪਹੁੰਚ ਦੇਸ਼ ਦੁਨੀਆ 'ਚ ਬੈਠੇ ਪੰਜਾਬੀਆਂ ਤੱਕ ਆ ਜਾਂ ਪੰਜਾਬ ਤੱਕ ਆ, ਪਰ ਜਿਹੜੇ ਚੈਨਲ ਦਿੱਲੀ ਤੋਂ ਚੱਲਦੇ ਆ, ਜਿੰਨੇ ਵੀ ਵੱਡੇ ਚੈਨਲ ਆ ਜਿਹੜੇ ਪੂਰੀ ਦੁਨੀਆ 'ਚ ਜਾਂ ਪੂਰੇ ਭਾਰਤ ਦੇ ਦੇਸ਼ 'ਚ ਜਾਂਦੇ ਆ, ਜਿਨ੍ਹਾਂ ਨੂੰ ਕਿਸਾਨਾਂ ਦੇ ਸੰਘਰਸ਼ ਬਾਰੇ ਬਾਹਲਾ ਨਹੀਂ ਪਤਾ, ਉਹ ਜਦੋਂ ਇਹ ਗੱਲ ਕਹਿੰਦੇ ਆ ਕਿ ਇਹ ਖਾਲਿਸਤਾਨੀ ਮੂਵਮੈਂਟ ਆ, ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਆ, ਉਹ ਜਿਸ ਤਰੀਕੇ ਨਾਲ ਜੇ ਕੰਗਣਾ ਰਣੌਤ ਦੀ ਸਾੜੀ ਦਾ ਰੰਗ ਵੀ ਦੱਸਦੇ ਉੱਤੇ ਸਾਰਾ ਦਿਨ ਖਬਰਾਂ ਚਲਾਉਂਦੇ ਆ, ਪਰ ਜਦੋਂ ਕਿਸਾਨਾਂ ਦੇ ਹੱਕਾਂ ਦੀ ਗੱਲ ਹੁੰਦੀ ਆ ਉਹਨਾਂ ਦੀ ਗੱਲ ਵੀ ਨਹੀਂ ਕਰਦੇ। ਉਹ ਜਿਹੜੀ ਸੰਘਰਸ਼ ਨੂੰ ਇੱਕ ਨਵੀਂ ਤਰੀਕੇ ਦੀ ਇੱਕ ਇਮੇਜ ਦੇਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾਂਦੀ ਆ, ਉਹ ਬਹੁਤ ਨਿੰਦਣਯੋਗ ਹੈ। ਦੇਖੋ, ਇਹ ਸਾਈਡ ਇਫੈਕਟ ਹੈਗੇ ਆ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਉਹਨਾਂ ਦੀ ਪਕੜ ਬਹੁਤ ਜ਼ਿਆਦਾ ਆ ਉਸ ਮੀਡੀਆ ਦੀ, ਉਹ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਦੇ ਆ। ਜੋ ਕਹਿਣਗੇ ਲੋਕੀ, ਦੇਖੋ ਮੀਡੀਆ ਨੂੰ ਲੋਕਾਂ ਦੇ ਮਨ ਦੇ ਵਿੱਚ ਇਹ ਹੈਗਾ ਕਿ ਸੱਚ ਬੋਲਦੇ ਹੋਣਗੇ, ਕਿ ਜੋ ਇਹ ਕਹਿੰਦੇ ਹੋਣਗੇ ਸੱਚ ਬੋਲਦੇ ਹੋਣਗੇ, ਪਰ ਇਹਦੇ ਵਿੱਚ ਆਪਣੇ ਵਿਚਾਰ ਹੁੰਦੇ ਆ। ਹਰ ਇੱਕ ਬੰਦਾ, ਜੇ ਅੱਜ ਮੈਂ ਉੱਥੇ ਪੈਦਾ ਹੋਇਆ ਆ ਪੰਜਾਬ ਦੇ ਵਿੱਚ, ਮੇਰੇ ਜਿਹੜੇ ਹਿੱਤ ਆ ਉੱਥੇ ਜੁੜੇ ਹੋਏ ਆ, ਇਹ ਬਿਲਕੁਲ ਇਹ ਮੀਡੀਆ ਜਿਹੜਾ ਆ ਪ੍ਰਭਾਵਿਤ ਹੁੰਦਾ ਆ। ਹੁਣ ਉਹਨਾਂ ਨੇ ਜਿਹੜੀਆਂ ਸੀਟਾਂ ਲੈਣੀਆਂ ਲੋਕ ਸਭਾ ਦੇ ਵਿੱਚੋਂ, ਰਾਜ ਸਭਾ ਦੇ ਵਿੱਚੋਂ, ਜਾਂ ਹੋਰ ਮੁਨਾਫੇ ਲੈਣੇ ਆ, ਉਹਨਾਂ ਨੂੰ ਆਪੇ ਉਹਨਾਂ ਨੇ ਗੱਲ ਜਿਹੜੀ ਆ ਉਧਰ ਲਈ ਕਰਨੀ ਆ। ਹੁਣ ਸਾਡੇ ਵੀ ਇੱਥੇ ਪ੍ਰੋਗਰਾਮ ਦੇ ਵਿੱਚ ਵੀ ਇਹਨਾਂ ਨੇ IT ਸੈੱਲ ਬਹੁਤ ਤਗੜੇ ਬਣਾਏ ਹੋਏ ਆ ਸਰਕਾਰਾਂ ਦੇ ਖਿਲਾਫ। ਦੇਖੋ, ਮੀਡੀਆ ਦਾ ਸਭ ਤੋਂ ਪਹਿਲਾ ਜਿਹੜਾ ਹੁੰਦਾ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਤੁਸੀਂ ਸੈਂਟਰ ਦੇ ਖਿਲਾਫ ਬੋਲਦੇ ਆ, ਅਸੀਂ ਤਾਂ ਪੰਜਾਬ ਸਰਕਾਰ ਦੇ ਖਿਲਾਫ ਵੀ ਬੋਲਦੇ ਆ, ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਵੀ ਖਿਲਾਫ ਬੋਲਦੇ ਆ, ਸਾਡਾ ਹੱਕ ਆ। ਕਾਰਨ ਉਹਦਾ ਇਹ ਹੈ ਕਿ ਸਰਕਾਰਾਂ, ਜੇ ਅਸੀਂ ਨਹੀਂ ਬੋਲਾਂਗੇ, ਸਰਕਾਰਾਂ ਨੂੰ ਖੁੱਲ੍ਹ ਮਿਲ ਜਾਂਦੀ ਹੈ। ਇਸੇ ਕਰਕੇ ਮੀਡੀਆ ਦਾ ਮਤਲਬ ਇਹ ਹੈ ਕਿ ਲੋਕਤੰਤਰ ਦੇ ਵਿੱਚ ਕਿ ਤੁਸੀਂ ਸਰਕਾਰਾਂ ਦੀ ਲਗਾਤਾਰ ਨਿੰਦਾ ਕਰੋ, ਇਹ ਨਹੀਂ ਕਿ ਉਹਦੇ ਵੈਸੇ ਨਾ ਦਲਜੀਤ ਜੀ, ਅਸੀਂ ਸਿਰਫ ਨਿੰਦਾ ਨਹੀਂ ਕਰਦੇ, ਜੇ ਕੋਈ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਉਹਦੀ ਸ਼ਲਾਘਾ ਵੀ ਕਰਦੇ ਹਾਂ, ਪਰ ਜਦੋਂ ਕਿਤੇ ਨਾ ਕਿਤੇ ਕੋਈ ਕੰਮ ਗਲਤ ਹੁੰਦਾ ਹੈ ਤਾਂ ਉਹਦੇ ਉੱਤੇ ਸਵਾਲ ਚੁੱਕਣੇ ਮੇਰਾ ਮੀਡੀਆ ਦਾ ਪਹਿਲਾ ਫਰਜ਼ ਹੈ। ਬਿਲਕੁਲ, ਪਰ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਇਹਨਾਂ ਦੇ IT ਸੈੱਲ ਨੇ ਥੱਲੇ ਇੰਨੀਆਂ ਮਾੜੀਆਂ ਗੱਲਾਂ ਲਿਖੀਆਂ ਜਾਂਦੀਆਂ, ਜਿਵੇਂ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਵਾਰੀ ਹੋ ਜਾਂਦਾ ਕਿ ਅਸੀਂ ਕੋਈ ਗੱਲ ਕਰਦੇ ਹਾਂ ਤੇ ਥੱਲੇ ਸਾਨੂੰ ਜਿਹੜਾ ਆ ਰਿਪੋਰਟਿੰਗ ਉਹ ਕਰ ਦਿੰਦੇ ਆ, ਜਾਂ ਕੁਛ ਇਦਾਂ ਦਾ ਕੋਈ ਕਮੈਂਟ ਆ ਜਿਹੜਾ ਗਲਤ, ਜਿਹੜਾ ਕਿ ਸਾਡੀਆਂ ਮਨੋਭਾਵਾਂ ਨੂੰ ਰੱਖਦਾ, ਗਲਤ ਗੱਲਾਂ, ਗਲਤ ਸ਼ਬਦਾਵਲੀ, ਇਦਾਂ ਦੀਆਂ ਚੀਜ਼ਾਂ ਵਰਤੀਆਂ ਜਾਂਦੀਆਂ। ਉਹਦਾ ਕਾਰਨ ਇਹੀ ਹੁੰਦਾ ਹੈ ਕਿ ਇਹਨਾਂ ਨੂੰ ਟਾਰਗੇਟ ਕਰੋ। ਇਹ ਇੱਕ ਬਹੁਤ ਵੱਡੇ ਪੈਸੇ ਜਿਹੜੇ ਇਹਦੇ ਉੱਤੇ ਕੀਤੇ ਜਾਂਦੇ ਆ ਸਪੈਂਡ, ਪਰ ਲੱਕੀਲੀ ਫਿਰ ਵੀ ਪੰਜਾਬੀਆਂ ਨੂੰ ਸਾਡੇ ਉੱਤੇ ਵਿਸ਼ਵਾਸ ਆ, ਬਾਹਰਲੇ ਮੀਡੀਆ ਦੇ ਉੱਤੇ, ਪੰਜਾਬੀ ਮੀਡੀਆ ਦੇ ਉੱਤੇ ਆਪਾਂ ਜੇ ਕਹਿ ਦਈਏ ਤਾਂ ਇਹ ਵਧੀਆ ਗੱਲ ਹੈ ਜੀ। ਇਹਦੇ ਨਾਲ ਮੇਜਰ ਹੇਅਰ ਹੁਣਾਂ ਦੀ ਟਿੱਪਣੀ ਆਈ ਆ, ਉਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਜਰ ਜੀ। ਦਲਜੀਤ ਜੀ, ਇਹਦੇ ਨਾਲ ਮੈਂ ਅਗਲਾ ਸਵਾਲ ਪੰਜਾਬ ਦੇ ਜਿਹੜੇ ਰਾਜਨੀਤਿਕ ਪਾਰਟੀਆਂ ਉਹਨਾਂ ਬਾਰੇ ਜ਼ਰੂਰ ਕਰਨਾ ਚਾਹੂੰਗਾ। ਜਦੋਂ ਇਹ ਮੁਹਿੰਮ ਸ਼ੁਰੂ ਹੋਈ ਸੀ, ਜਦੋਂ ਇਹ ਆਪਣੇ ਇੱਕ ਲੈਵਲ ਤੇ ਪਹੁੰਚੀ, ਤੇ ਇਸ ਸੰਘਰਸ਼ ਨੂੰ ਕੈਸ਼ ਕਰਨ ਦੀ ਪੰਜਾਬ ਦੀ ਹਰੇਕ ਰਾਜਨੀਤਿਕ ਪਾਰਟੀ ਨੇ ਕੋਸ਼ਿਸ਼ ਕੀਤੀ, ਕਿਉਂਕਿ ਜੇਕਰ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਪਿਛਲੇ 3.5 ਸਾਲਾਂ ਤੋਂ ਸਰਕਾਰ ਹੈ ਪੰਜਾਬ ਦੇ ਵਿੱਚ, ਜਿਹੜੀਆਂ ਗੱਲਾਂ ਉਹ ਕਰਕੇ ਆਈ ਸੀਗੀ ਸੱਤਾ ਦੇ ਵਿੱਚ, ਉਹਨਾਂ ਵੱਲੋਂ ਉਹ ਕੋਈ ਵੀ ਕੰਮ ਨਹੀਂ ਕੀਤਾ ਕਿ ਜੇਕਰ ਆਪਾਂ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਕੋਈ ਵੀ ਇਦਾਂ ਦਾ ਕੰਮ ਉਹਨਾਂ ਵੱਲੋਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਗਏ। ਤਾਂ ਉਹਨਾਂ ਨੂੰ ਪਤਾ ਸੀ ਕਿ 2022 ਜਦੋਂ ਅਸੀਂ ਦੁਬਾਰਾ ਗਏ ਤਾਂ ਸਾਨੂੰ ਲੋਕਾਂ ਨੇ ਸਵਾਲ ਪੁੱਛਣੇ ਆ, ਪਰ ਉਹਨਾਂ ਨੂੰ ਵੀ ਇਹ ਜਿਹੜੀ ਚੀਜ਼ ਵੇਖ ਕੇ, ਜਿਹੜਾ ਕਿਸਾਨਾਂ ਦਾ ਮੁੱਦਾ ਵੇਖ ਕੇ ਇੱਕ ਮੁੱਦਾ ਮਿਲ ਗਿਆ ਤੇ ਉਹ ਭੰਡਣਾ ਸਟਾਰਟ ਕਰਦਾ, ਸਾਰੀ ਜਿਹੜੀ ਸੂਈ ਆ ਉਹ BJP ਗਵਰਨਮੈਂਟ ਵੱਲ ਮੋੜਤੀ, ਕੇਂਦਰ ਦੀ ਸਰਕਾਰ। ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ BJP ਦੇ ਭਾਈਵਾਲ ਰਹੇ ਆ, ਹੁਣ ਅਚਾਨਕ ਪਹਿਲਾਂ ਉਹ ਕਹਿੰਦੇ ਰਹੇ ਕਿ ਇਹ ਹਤੈਸ਼ੀ ਬਿੱਲ ਆ, ਕਿਸਾਨ ਹਤੈਸ਼ੀ ਬਿੱਲ ਆ, ਇਹਨਾਂ ਦੀ ਸਮਰਥਨ ਕਰਨਾ ਚਾਹੀਦਾ, ਬਾਅਦ 'ਚ ਅਚਾਨਕ ਅਸਤੀਫਾ ਦੇ ਕੇ ਤੇ ਟਰੈਕਟਰ ਤੇ ਰੈਲੀਆਂ ਕਰਦੇ ਆ। ਹੋਰ ਜਿੰਨੀਆਂ ਵੀ ਪਾਰਟੀਆਂ ਪੰਜਾਬ ਦੇ ਵਿੱਚ, ਸਾਰਿਆਂ ਨੇ ਇਹੀ ਕੁਛ ਕੀਤਾ, ਪਰ ਹੁਣ ਇੱਕ ਬਹੁਤ ਵੱਡੀ ਚਰਚਾ ਚੱਲ ਗਈ ਕਿ ਹੁਣ ਕਿਸਾਨ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ, ਤੇ ਜਿਹੜੇ ਪਿਛਲੇ ਦਿਨਾਂ 'ਚ ਇੰਨੀਆਂ ਪਾਰਟੀਆਂ ਨੇ ਰੈਲੀਆਂ ਕੀਤੀਆਂ, ਕਦੀ ਟਰੈਕਟਰ ਤੇ ਸੋਫੇ ਦੀ ਸੀਟ ਲਵਾਈ, ਕਦੀ ਸਾਰਾ ਪਰਿਵਾਰ ਇੱਕੋ ਟਰੈਕਟਰ ਤੇ ਚੜ੍ਹ ਜਾਂਦਾ ਸੀ, ਹੁਣ ਪੋਲੀਟੀਸ਼ੀਅਨ ਕਿੱਥੇ ਆ?
ਦੇਖੋ ਇਹ ਇੱਕ ਬੜਾ ਕਹਿ ਲਓ ਗੰਭੀਰ ਮਸਲਾ ਜੀ, ਇਹਦੇ ਬਾਰੇ ਜ਼ਰੂਰ ਵਿਚਾਰਾਂ ਕਰਨੀਆਂ ਸਾਨੂੰ ਬਣਦੀਆਂ ਕਿ ਜੇ ਲੋਕ ਅੱਜ ਬਣੇ ਆ ਤਾਂ ਉਹ ਆਪਣਾ ਇਹ ਵੀ ਦ੍ਰਿੜਤਾ ਬਣਾ ਕੇ ਰੱਖਣ ਕਿ ਅਸੀਂ ਗਾਹਾਂ ਸਰਕਾਰਾਂ ਆਪਣੇ ਜਿਹੜੇ ਨੁਮਾਇੰਦੇ ਆ ਉਹ ਕਿੱਦਾਂ ਦੇ ਚੁਣਨੇ ਆ। ਕੀ ਅਸੀਂ ਫੇਰ ਵੀ ਰਵਾਇਤੀ ਪਾਰਟੀਆਂ ਨੂੰ ਕਿ ਸਾਡਾ ਜਿਹੜਾ ਬਾਬਾ ਆ ਸਾਨੂੰ ਉਹ ਜੀ ਪੰਜੇ ਨੂੰ ਵੋਟ ਪਾਉਂਦਾ ਸੀ ਜਾਂ ਤੱਕੜੀ ਨੂੰ ਪਾਉਂਦਾ ਸੀ ਜਾਂ ਆਮ ਆਦਮੀ ਪਾਰਟੀ ਨੂੰ ਪਾਉਂਦਾ, ਕਿ ਉਸੇ ਆਧਾਰ ਦੇ ਉੱਤੇ ਪਾਉਣੀ ਆ ਜਾਂ ਅਸੀਂ ਆਪਣੇ ਹੁਣ ਦੇਖਣਾ ਹੈ ਕਿ ਕੰਮ ਕੌਣ ਕਰ ਰਹੇ ਆ। ਆਪਣੇ ਪਿੱਛੋਂ ਲੀਡਰ ਚੁਣੋ, ਇਹੀ ਹੋਣਾ ਚਾਹੀਦਾ। ਆਜ਼ਾਦੀ ਵੇਲੇ ਕੀ ਹੋਇਆ ਸੀ, ਆਜ਼ਾਦੀ ਦੇ ਬਾਅਦ ਲੀਡਰ ਜਿਹੜੇ ਆ ਇੰਨੇ ਵਧੀਆ ਕਿਉਂ ਹੁੰਦੇ ਸੀ? ਕਿਉਂਕਿ ਉਸ ਵੇਲੇ ਉਹ ਲੀਡਰ ਆਉਂਦਾ ਹੀ ਉਹ ਸੀ ਜਿਹੜਾ ਘਰ-ਬਾਰ ਤੇ ਆ ਕੇ ਘਰ ਦਾ ਸੋਚ ਕੇ ਨਹੀਂ ਸੀ ਆਉਂਦਾ ਹੁੰਦਾ। ਪਹਿਲੀ ਤੁਸੀਂ ਉੱਥੇ ਜਦੋਂ ਇੰਡੀਆ ਦੀ ਜਿਹੜੀ ਪਹਿਲੀ ਗਵਰਨਮੈਂਟ ਬਣੀ ਆ ਉਹਦੇ ਵਿੱਚ ਦੇਖੋ ਐਡੇ ਸਿਰ ਝੁਕ ਜਾਂਦਾ ਤੁਹਾਡਾ, ਐਡੀ ਵਧੀਆ ਲੀਡਰ ਜਿਹੜੇ ਹੋਏ ਸੀ ਤਾਂ ਹੀ ਇੰਨੀ ਤਰੱਕੀ ਕਰ ਗਏ। IIT ਇੰਨਾ ਕੁਛ ਕਰ ਗਏ, ਉਹ ਪਹਿਲਾਂ ਹੋਰ ਜੋ ਮਰਜ਼ੀ ਉਹਨਾਂ ਦੀ ਭੰਡਣਾ ਕਰ ਲਓ, ਪਰ ਜਿਸ ਤਰੀਕੇ ਦੇ ਉਹ ਲੀਡਰ ਸੀ, ਪਰ ਉਸ ਤੋਂ ਬਾਅਦ ਹੁਣ ਤਾਂ ਉਹ ਗੱਲ ਜਿਹੜੀ ਆ ਬਿਲਕੁਲ ਹੀ ਗਲਤ ਹੋ ਗਈ। ਇਸ ਕਰਕੇ ਜਿਹੜੇ ਲੀਡਰ ਆ ਇਹਨੂੰ ਸਾਡੇ ਵਿੱਚੋਂ ਹੀ ਲੋਕਾਂ ਨੂੰ ਚੁਣਨਾ ਪੈਣਾ। ਅੱਜ ਜਿਹੜਾ ਇੱਕ ਬੰਦਾ ਜਿਹਨੇ ਕਦੀ ਬੋਲਿਆ ਹੀ ਨਹੀਂ ਹੁੰਦਾ, ਜਿਹੜਾ ਕਦੀ ਕਿਸੇ ਦੇ ਨਾਲ ਸੰਗਦਾ ਰਹਿੰਦਾ, ਸਿਰਫ ਸੱਥਾਂ ਦੇ ਵਿੱਚ ਹੀ ਬੋਲਣ ਜੋਗਾ ਸੀ, ਉਹ ਅੱਜ ਜੇ ਲੈਵਲ ਉਹਨੂੰ ਮਿਲ ਰਿਹਾ, ਅੱਜ ਉਹਨੂੰ ਮੰਚ ਮਿਲ ਰਿਹਾ, ਤੇ ਲੋਕਾਂ ਨੂੰ ਵੀ ਚਾਹੀਦਾ ਕਿ ਇਹ ਬੰਦਾ ਗੱਲ ਕਰ ਰਿਹਾ, ਇਹ ਸਾਡੇ ਹਿੱਤਾਂ ਦੀ ਗੱਲ ਕਰ ਰਿਹਾ, ਇਹਨੂੰ ਅੱਗੇ ਅਸੀਂ ਲੈ ਕੇ ਜਾਈਏ। ਬਾਕੀ ਤੁਸੀਂ ਗੱਲ ਕਰਦੇ ਆ ਕਿ ਜਿਹੜੀ ਇਹ ਬਿੱਲਾਂ ਦੀ ਗੱਲ ਹੋਈ ਹੈ, ਪਹਿਲਾਂ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਪਾਇਆ ਹੋਇਆ ਹੈ। ਮੈਨੀਫੈਸਟੋ ਦੇ ਵਿੱਚ ਉਹ ਗੱਲ ਚੱਲਦੀ ਹੈ 1991 ਦੇ, ਆਪਾਂ ਗੈਟਸ ਦੇ ਸਮਝੌਤਿਆਂ ਤੋਂ ਗੱਲ ਆਪਾਂ ਸ਼ੁਰੂ ਕਰ ਲਈਏ। ਜੇ ਭਾਜਪਾ ਨਾ ਹੁੰਦੀ ਇਹ ਕਾਂਗਰਸ ਨੇ ਕੰਮ ਚੱਲਣਾ ਸੀ। ਇਹੀ ਮੋਦੀ ਸਰਕਾਰ ਪਹਿਲਾਂ ਉਹਨਾਂ ਨੂੰ ਭੰਡਦਾ ਰਿਹਾ ਇਹਨਾਂ ਗੱਲਾਂ ਦੇ ਉੱਤੇ। ਇਸ ਕਰਕੇ ਜਿਹੜਾ ਵੀ ਸੈਂਟਰ ਦੇ ਵਿੱਚ ਰੌਲਾ ਇਹ ਹੈ ਨਾ ਦਲਜੀਤ ਜੀ, ਜਿਹੜਾ ਸੱਤਾ ਤੇ ਬੈਠਾ ਹੁੰਦਾ ਉਦੋਂ ਉਹਨਾਂ ਦੇ ਮਫਾਦ ਵੱਖਰੇ ਹੁੰਦੇ, ਜਦੋਂ ਉਹੀ ਬੰਦੇ ਜਿਹੜੇ ਆਪੋਜੀਸ਼ਨ 'ਚ ਚਲੇ ਜਾਂਦੇ ਆ ਉਹ ਅਚਾਨਕ ਲੋਕ ਹਤਾਸ਼ੀ ਹੋ ਜਾਂਦੇ ਆ। ਬਿਲਕੁਲ, ਇਸ ਕਰਕੇ ਸਾਰੇ ਲੀਡਰ ਸੀ ਜਿੰਨੇ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਭਾਜਪਾ ਵਾਲੇ ਹੈਗੇ, ਚਾਹੇ ਅਕਾਲੀ ਹੈਗੇ ਜਾਂ ਕਾਂਗਰਸੀ ਹੈਗੇ, ਅਵੇਅਰ ਹੋਣਾ ਪੈਣਾ। ਇਹਨਾਂ ਸਾਰਿਆਂ ਨੇ ਭਾਜਪਾ ਨੂੰ ਛੱਡ ਕੇ ਸਾਰਿਆਂ ਨੇ ਟਰੈਕਟਰ ਰੈਲੀਆਂ ਕੱਢੀਆਂ, ਪਰ ਉਹ ਤੋਂ ਬਾਅਦ ਕੀ ਨਿਕਲਿਆ ਇਹ ਸੋਚ ਵਿਚਾਰ ਕਰਨ ਦਾ ਵੇਲਾ ਹੈਗਾ, ਤੇ ਪੰਜਾਬੀਆਂ ਨੂੰ ਜ਼ਰੂਰ ਸੋਚਣਾ ਬਣਦਾ ਹੈ ਇਸ ਗੱਲ ਦੇ ਉੱਤੇ। ਹੁਣ ਉੱਥੇ ਦਿੱਲੀ ਦੇ ਵਿੱਚ ਕੋਈ ਵੀ ਜਾਂ ਬੇਸ਼ੱਕ ਜਿਹੜੇ ਕਿਸਾਨ ਲੀਡਰ ਆ, ਕਿਸਾਨ ਜਥੇਬੰਦੀਆਂ, ਉਹਨਾਂ ਨੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਪੈਰਵਾਈ ਹੈ ਇਹ ਕਬੂਲੀ ਨਹੀਂ ਸੀ। ਇਹ ਨਹੀਂ, ਉਹਨਾਂ ਨੂੰ ਸਟੇਜ ਤੇ ਚੜ੍ਹਨ ਤੋਂ ਮਨਾ ਕਰਤਾ, ਮਾਈਕ ਫੜਾਉਣ ਤੋਂ ਮਨਾ ਕਰਤਾ, ਪਰ ਉਹਨਾਂ ਨੂੰ ਕਿਹਾ ਸੀ ਕਿ ਜੇ ਤੁਸੀਂ ਹਮਾਇਤ ਦੇਣੀ ਹੈ ਤੁਸੀਂ ਪਿੱਛੇ ਆ ਕੇ ਬੈਠ ਸਕਦੇ ਆ। ਤਾਂ ਹੁਣ ਕਿਸੇ ਵੀ ਜਿਹੜਾ ਮੇਨ ਲੀਡਰ ਹੈ, ਮੇਨ ਸਟ੍ਰੀਮ ਲੀਡਰ ਹੈ, ਉਹ ਪਹੁੰਚ ਨਹੀਂ ਰਿਹਾ ਦਿੱਲੀ। ਦੇਖੋ ਧਾਰਮਿਕ ਗਾਂਧੀ ਉਦਣ ਦੇ ਉਹ ਮੈਡੀਕਲ ਕੈਂਪ ਲਾ ਕੇ ਬੈਠੇ ਆ ਜਿਹੜੇ ਯੋਗੇ ਹੈਗੇ ਆ। ਈਵਨ ਕਿ ਪਹਿਲਾਂ ਵੀ ਜਿੱਦਾਂ ਚਾਹੇ ਉਹ ਬਰਗਾੜੀ ਵਾਲੇ ਮੋਰਚੇ, ਧਾਰਮਿਕ ਮੋਰਚੇ ਜਿੰਨੇ ਪੰਜਾਬ ਦੇ ਵਿੱਚ ਲੱਗੇ ਆ, ਧਰਮਵੀਰ ਗਾਂਧੀ ਜਿਹੜੇ ਆ ਉਹ ਪਿੱਛੇ ਬਹਿੰਦੇ ਰਹੇ ਆ, ਪਰ ਲੋਕਾਂ ਨੇ ਨਕਾਰ ਦਿੱਤਾ, ਲੋਕਾਂ ਨੇ ਵੋਟਾਂ ਹੀ ਨਹੀਂ ਪਾਈਆਂ, ਪਤਾ ਨਹੀਂ ਕਿਸ ਆਧਾਰ ਦੇ ਉੱਤੇ, ਜਦ ਕਿ ਉਦੋਂ ਲੱਗਦਾ ਸੀ। ਇਸ ਕਰਕੇ ਸਾਨੂੰ ਆਪਣਾ ਵੀ ਹੁਣ ਚਿੰਤਨ ਕਰਨਾ ਪੈਣਾ। ਦੂਜਾ ਗੱਲ ਇਹ ਹੈ ਕਿ ਜੇ ਅਸੀਂ ਅੱਜ ਮੰਗਾਂ ਮਨਵਾ ਵੀ ਲੈਂਦੇ ਆ, ਅਗਲਾ ਫਿਊਚਰ ਦਾ ਹੁਣ ਕੀ ਆ ਕਿ ਭਾਰਤ ਸਰਕਾਰ ਇੰਨਾ ਸੌਖਾ ਮੰਨਣ ਵਾਲੀ ਨਹੀਂ ਹੈਗੀ। ਜੇ ਉਹ ਮਨਾ ਵੀ ਲੈਂਦੀ ਆ ਫੇਰ ਵੀ ਤਾਂ ਨਿਰਧਾਰਤ ਉਹਨਾਂ ਨੇ ਕਰਨਾ, ਮੁੱਲ ਤਾਂ ਉਹੀ ਨਿਰਧਾਰਤ ਕਰਦੇ ਆ ਕਿ ਕਿੰਨਾ ਅਸੀਂ ਦੇਣਾ। ਤੁਹਾਨੂੰ ਬਿਜਲੀ ਮੁਫਤ ਮਿਲਦੀ ਆ, ਉਹਨਾਂ ਨੇ ਉਹ ਬਿਜਲੀ ਦਾ ਵੀ ਕੱਢ ਦੇਣਾ, ਜਿਹੜੀਆਂ ਸਬਸਿਡੀ ਸਾਨੂੰ ਦਿੱਤੀਆਂ ਜਾਂਦੀਆਂ ਉਹਦਾ ਵੀ ਕੱਢ ਦੇਣਗੇ, ਬਾਅਦ ਦੇ ਵਿੱਚ ਉਹਦਾ ਭਾਈ ਜਿਹੜਾ ਆ ਉਹ ਬਹੁਤ ਘੱਟ ਕਰ ਦੇਣਗੇ। ਇਦਾਂ ਦੇ ਤਰੀਕੇ ਵੀ। ਇਸ ਕਰਕੇ ਸਭ ਤੋਂ ਜ਼ਰੂਰੀ ਇਸ ਵੇਲੇ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਹੈਗਾ ਕਿ ਕੋਆਪਰੇਟਿਵ ਸਿਸਟਮ ਅੱਜ ਵੀ ਆਪਣਾ ਸਹੀ ਕਰ ਲਓ। ਪੰਜਾਬ ਦੇ ਕਿਸਾਨਾਂ ਨੂੰ ਇਸ ਧਰਨੇ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਕਰਨੀ ਚਾਹੀਦੀ ਆ ਉਹ ਆਪਣੀਆਂ ਕੋਆਪਰੇਟਿਵ ਸੁਸਾਇਟੀਆਂ, ਸਭ ਤੋਂ ਵੱਡਾ ਆਪਾਂ ਤਾਂ ਗੱਲ ਕਰਦੇ ਆ ਨਾ ਕਿ ਟਰੈਕਟਰਾਂ ਉੱਤੇ ਰੈਲੀਆਂ ਕੀਤੀਆਂ, ਅਸਲ ਦੇ ਵਿੱਚ ਜਿਹੜੀ ਨਬਜ ਆ ਕਿਸਾਨੀ ਦੀ ਉਹ ਹੈਗੀ ਆ ਕੋਆਪਰੇਟਿਵ ਸੁਸਾਇਟੀਆਂ ਦੇ ਉੱਤੇ ਧੱਕੇਸ਼ਾਹੀ, ਕਬਜ਼ੇ ਕੀਤੇ ਹੋਏ ਆ ਆਪਣੇ। ਤੁਸੀਂ ਜਾ ਕੇ ਜੇ ਕਿਸੇ ਨੇ ਧਿਆਨ ਨਹੀਂ ਦਿੱਤਾ, ਦਰਸ਼ਕ ਨੇ, ਆਪਣੇ ਪਿੰਡ ਦੀ ਸੁਸਾਇਟੀ ਬਣੀ ਹੋਈ ਹੈ, ਸੁਸਾਇਟੀ ਬੈਂਕ ਜਿਹਨੂੰ ਆਪਾਂ ਕਹਿ ਦਿੰਦੇ ਆ, ਇੱਕ ਡੈਰੀ ਵੀ ਉੱਥੇ ਹੁੰਦੀ ਆ ਕੋਆਪਰੇਟਿਵ ਸੁਸਾਇਟੀਆਂ ਦੀ ਜਿਹੜੀ। ਹੁਣ ਉਹਨਾਂ ਵਿੱਚ ਦੇਖਿਓ ਕਿ ਕਿਹੜੇ ਬੰਦੇ ਉਹਨਾਂ ਉੱਤੇ ਕਾਬਜ ਆ, ਉਹਨਾਂ ਵਿੱਚ ਤੁਹਾਨੂੰ ਦੋ ਹੀ ਲੱਗਣਗੇ, ਇੱਕ ਅਕਾਲੀ ਤੇ ਇੱਕ ਕਾਂਗਰਸੀ। ਉਹ ਡਾਇਰੈਕਟਰ ਬਣਾ ਦਿੱਤੇ ਕਿਉਂਕਿ ਸਾਡੇ ਲੋਕ ਇਹਦੇ ਵਿੱਚ ਦੇਖਿਆ ਨਹੀਂ ਜਾਂਦਾ, ਇਹਦੇ ਵਿੱਚ ਡਾਇਰੈਕਟਰ ਬਣਦੇ ਆ ਲੋਕਾਂ ਦੇ ਵਿੱਚੋਂ, ਇੱਕ ਲੋਕਤੰਤਰਕ ਪ੍ਰਕਿਰਿਆ, ਪਰ ਉਹ ਬੰਦੇ ਡਾਇਰੈਕਟਰ ਬਣੇ ਹੋਏ ਆ ਜਿਨ੍ਹਾਂ ਦੇ ਘਰ ਬੱਕਰੀ ਵੀ ਹੈ ਨਹੀਂ, ਜਦ ਕਿ ਹੋਣਾ ਉਹ ਚਾਹੀਦਾ ਸੀ ਜਿਹਦੇ ਕੋਲ ਦੁੱਧ ਜਿਹੜੀ ਭਰਮਾਰ ਹੋਣੀ ਚਾਹੀਦੀ ਆ। ਬੈਂਕ ਦੇ ਵਿੱਚ ਉਹਨਾਂ ਬੰਦਿਆਂ ਦੇ ਖਾਤੇ ਹੈਗੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ, ਜਿਨ੍ਹਾਂ ਦੇ ਲੈਣ ਦੇਣ ਆ ਉਹਨਾਂ ਦੀ ਮੈਂਬਰਸ਼ਿਪ ਹੀ ਹੈ ਨਹੀਂ। ਬਹੁਤ ਵੱਡੀ ਕਰਪਸ਼ਨ ਆ। ਇਸ ਕਰਕੇ ਕੇਰਲਾ ਰਾਜ ਜਿਹੜਾ ਆ ਅੱਜ ਵੀ ਬਹੁਤ ਜ਼ਿਆਦਾ ਕਾਮਯਾਬ ਹੋ ਰਿਹਾ। ਉਹਨਾਂ ਨੇ ਸਬਜ਼ੀਆਂ ਦੇ ਉੱਤੇ ਵੀ MSP ਦੇਣੀ ਸ਼ੁਰੂ ਕਰ ਦਿੱਤੀ, ਜਿਹੜੀ ਕਿ ਪੰਜਾਬ ਅਜੇ ਤੱਕ ਦੇ ਨਹੀਂ ਪਿਆ। ਉਹ ਕਾਰਨ ਉਹਦਾ ਇਹੀ ਹੋਇਆ ਕਿ ਉਹਨਾਂ ਨੇ ਆਪਣੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਸਹੀ ਕੀਤਾ। ਪਿਛਲੇ 20 ਸਾਲਾਂ ਤੋਂ ਉਹ ਇਸੇ ਗੱਲ ਦੇ ਉੱਤੇ ਲੱਗੇ ਹੋਏ ਆ। ਪਰ ਸਾਡੇ ਇੱਥੇ ਕੀ ਹੁੰਦਾ, ਜਿੰਨੇ AR ਪੰਜਾਬ ਦੇ ਵਿੱਚ ਕੰਮ ਕਰ ਰਹੇ ਆ, ਇੰਨਾ ਜ਼ਿਆਦਾ ਪੋਲੀਟੀਕਲ ਪ੍ਰੈਸ਼ਰ ਆ ਉਹਨਾਂ ਦੇ ਉੱਤੇ, ਉਹਨਾਂ ਨੂੰ ਕੰਮ ਨਹੀਂ ਕੀਤੇ ਕਰਨ ਦਿੱਤਾ ਜਾਂਦਾ। ਇਸ ਕਰਕੇ ਸਭ ਤੋਂ ਪਹਿਲਾਂ ਮੈਂ ਇਹ ਅਪੀਲ ਵੀ ਕਰਦਾ IndozTv ਦੇ ਵੱਲੋਂ ਸਾਰੇ ਕਿਸਾਨ ਆਗੂਆਂ ਨੂੰ ਵੀ, ਵਰਕਰਾਂ ਨੂੰ ਵੀ, ਸਾਡੇ ਦਰਸ਼ਕਾਂ ਨੂੰ ਵੀ, ਕਿ ਤੁਸੀਂ ਆਪਣੇ ਪਿੰਡਾਂ ਦੀ ਕੋਆਪਰੇਟਿਵ ਸੁਸਾਇਟੀ ਦੇ ਵੱਲ ਧਿਆਨ ਦਿਓ। ਕੀ
ਤੁਹਾਡੇ ਪਿੰਡ ਦੇ ਵਿੱਚ ਉਹ ਸਿਸਟਮ ਸਹੀ ਚੱਲ ਰਿਹਾ। ਜੇ ਤੁਸੀਂ ਇੱਥੇ ਵੀ ਕੀ ਹੁੰਦਾ, ਇੱਥੇ ਵੀ ਉਹੀ ਲਾਅ ਜਿਹੜੇ ਹੈਗੇ ਆ, ਪਰ ਇੱਥੇ ਕੋਆਪਰੇਟਿਵ ਹੋ ਕੇ ਕਿਸਾਨ ਜਿਹੜੇ ਆ ਰਲ ਕੇ ਇੱਥੇ ਮਲੰਬੇ ਦੇ ਵਿੱਚ ਅਵੇਅਰਨੈਸ ਇਕੱਠੇ ਹੋਏ ਆ ਕਿਸਾਨ, ਪੰਜਾਬੀ ਆ 10 20 ਵੀ ਇਕੱਠੇ ਹੋਏ ਆ, ਉਹਨਾਂ ਨੇ ਬਲੂਬੇਰੀ ਵੇਚਣੀ ਆ, ਬਨਾਨਾ ਵੇਚਣਾ ਆ, ਉਹ ਇਕੱਠੇ ਸੰਧੀ ਕਰਦੇ ਆ, ਇਕੱਠੇ ਸਟੋਰ ਬਣਾਉਂਦੇ ਆ, ਤੇ ਸਾਡੇ ਕੋਲ ਉੱਥੇ ਇੱਕ ਸਰਕਾਰੀ ਢਾਂਚਾ ਹੈਗਾ, ਇਹਨੂੰ ਵਰਤਣ ਦੀ ਜ਼ਰੂਰਤ ਇਸ ਵੇਲੇ ਹੈਗੀ ਆ। ਜੀ ਬਿਲਕੁਲ। ਸੋ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਅਵੇਅਰ ਹੋਣਾ ਪੈਣਾ ਆ। ਬਹੁਤ ਸਾਰੇ ਇਦਾਂ ਦੇ ਕਾਨੂੰਨ ਹੈ ਜਿਨ੍ਹਾਂ ਬਾਰੇ ਅਸੀਂ ਜਾਣਦੇ ਵੀ, ਸਾਨੂੰ ਸੋਚਣ ਦੀ ਵਿਚਾਰਨ ਦੀ ਲੋੜ ਹੈ ਤੇ ਚੰਗੇ ਲੀਡਰ ਅੱਗੇ ਲੈ ਕੇ ਆਉਣ ਦੀ ਲੋੜ ਆ। ਤੇ ਦਲਜੀਤ ਜੀ ਇਹਦੇ ਨਾਲ ਨਾਲ ਇੱਕ ਵਿਸ਼ਾ ਹੋ ਰਿਹਾ, ਮੈਂ ਚਾਹੁੰਦਾ ਕਿ ਆਪਾਂ ਜਾਂਦੇ ਜਾਂਦੇ ਉਹਦੇ ਬਾਰੇ ਵੀ ਗੱਲ ਕਰਨੀ ਮੈਂ ਚਾਹੁੰਦਾ ਆ। SGPC ਦੇ ਨਵੇਂ ਜਿਹੜੇ ਚੁਣੇ ਗਏ ਪ੍ਰਧਾਨ ਆ ਬੀਬੀ ਜਗੀਰ ਕੌਰ, ਉਹਨਾਂ ਦੀ ਬਹੁਤ ਚਰਚਾ ਹੈ ਇਸ ਵੇਲੇ, ਕੀ ਕਹਿਣਾ ਚਾਹੋਗੇ? ਦੇਖੋ ਬੀਬੀ ਜਗੀਰ ਕੌਰ, ਮੈਨੂੰ ਲੱਗਦਾ ਵੀ ਇਹ ਮੇਨ ਖਬਰ ਹੋਣੀ ਚਾਹੀਦੀ ਸੀ ਆਪਣੇ ਮੀਡੀਆ ਦੇ ਵਿੱਚ, ਕਿਉਂਕਿ ਕਿਸਾਨੀ ਸੰਘਰਸ਼ ਚੱਲ ਰਹੇ ਆ ਤੇ ਲੋਕਾਂ ਨੇ ਮਿਲਿਆ ਨਹੀਂ ਰਿਸਪੌਂਸ ਇੰਨਾ, ਪਰ ਲੋਕਾਂ ਨੂੰ ਭੰਡਣ ਦਾ ਵੀ ਇੱਕ ਤਰ੍ਹਾਂ ਬੀਬੀ ਜੀ ਕਹਿ ਲਓ ਕਿ ਬਚ ਗਏ ਇਸ ਗੱਲ ਤੋਂ। ਪਰ ਇਹ ਜ਼ਰੂਰ ਹੈਗਾ ਕਿ ਬੀਬੀ ਜੀ ਨੇ ਸਭ ਤੋਂ ਵਧੀਆ ਕੰਮ ਤਾਂ ਉਹੀ ਸੀ, ਵੂਮਨ ਇੰਪਾਵਰਮੈਂਟ ਦੇ ਤੌਰ ਦੇ ਉੱਤੇ ਆਪਾਂ ਜੇ ਕਹਿ ਸਕਦੇ ਹਾਂ ਕਿ 1999 ਦੇ ਵਿੱਚ ਪਹਿਲਾਂ ਗੁਰਚਰਨ ਸਿੰਘ ਕਟੋਰਾ ਸਾਹਿਬ ਹੁੰਦੇ ਸੀ, ਕੋਈ 26 ਸਾਲ ਤੋਂ ਲਗਾਤਾਰ ਪ੍ਰੈਜ਼ੀਡੈਂਟ ਬਣ ਰਹੇ ਸੀ ਉਹ, ਪਰ ਉਹਨਾਂ ਦੀ ਬਾਦਲ ਸਾਹਿਬ ਨਾਲ ਖੜੀ। ਮੇਰੇ ਖਿਆਲ ਵੂਮਨ ਇੰਪਾਵਰਮੈਂਟ ਦਾ ਇੱਕ ਹੋਰ ਕੰਮ ਕੀਤਾ ਜਿੱਤੇ ਉਹਨਾਂ ਦਾ ਕੇਸ ਵੀ ਚੱਲਿਆ, ਬੇਸ਼ੱਕ ਉਹ ਚੋਂ ਇਸ ਵੇਲੇ ਬਰੀ ਆ। ਬਿਲਕੁਲ 2018 ਦੇ ਵਿੱਚ ਇਹਨਾਂ ਨੂੰ ਬਰੀ ਕਰ ਦਿੱਤਾ ਕੋਰਟ ਨੇ, ਪਰ CBI ਅਦਾਲਤ ਨੇ ਇਹਨਾਂ ਨੂੰ 5 ਸਾਲ ਦੀ ਕੈਦ ਵੀ ਦਿੱਤੀ ਆ। ਈਵਨ ਕਪੂਰਥਲਾ ਦੇ ਵਿੱਚ ਵੀ ਇਹ ਜੇਲ੍ਹ ਦੇ ਵਿੱਚ ਰਹੇ ਆ ਤੇ ਇਹ ਦੋਨੇ ਸਥਿਤੀਆਂ ਹੈਗੀਆਂ ਆ। ਭਾਵੇਂ ਉਹਨੂੰ ਆਨਰ ਕਿਲਿੰਗ ਇਹ ਮੰਨਿਆ ਜਾਂਦਾ, ਮੈਨੂੰ ਲੱਗਦਾ ਕਿ ਇੱਕ ਹੁੰਦਾ ਨਹੀਂ ਕਿ ਤੁਸੀਂ ਗਲਤੀ ਕਰ ਬੈਠਦੇ, ਗਲਤੀ ਵੀ ਬਲੰਡਰ ਮਿਸਟੇਕ ਆਪਾਂ ਕਹਿ ਸਕਦੇ ਹਾਂ। ਨੋ ਡਾਊਟ ਕਿ ਸਾਡਾ ਸਮਾਜ ਵੀ ਇਦਾਂ ਦਾ ਬਣਿਆ ਆ। ਜਦੋਂ ਤੁਸੀਂ ਬਹੁਤ ਉੱਚੇ ਸਮਝਣ ਲੱਗ ਜਾਂਦੇ ਆ ਆਪਣੇ ਆਪ ਨੂੰ, ਚਾਹੇ ਪੈਸੇ ਦੇ ਪੱਖੋਂ ਤੇ ਚਾਹੇ ਸ਼ੋਹਰਤ ਦੇ ਪੱਖੋਂ, ਤੁਸੀਂ ਫੇਰ ਚਾਹੁੰਦੇ ਆ ਕਿ ਤੁਹਾਡੇ ਜਿਹੜੇ ਰਿਸ਼ਤੇਦਾਰ ਆ ਉਹ ਵੀ ਤੁਹਾਡੀ ਬਰਾਬਰ ਦੇ ਹੋਣ। ਇਹ ਮਨਾਂ ਦੇ ਵਿੱਚ ਹੈਗਾ, ਇਹ ਮੰਨੋ ਚਾਹੇ ਨਾ, ਇਹ ਮਨਾਂ ਦੇ ਵਿੱਚ ਆ। ਕੋਈ ਵੀ ਹੋ ਸਕਦਾ ਤੇ ਆਮ ਵਿਅਕਤੀ ਉਹ ਇਸ ਪ੍ਰਭਾਵ ਦੇ ਵਿੱਚ ਆ ਸਕਦਾ, ਪਰ ਬੀਬੀ ਜ਼ਿਆਦਾਤਰ ਟਾਰਗੇਟ ਇਸ ਕਰਕੇ ਆ ਕਿ ਉਸ ਇੱਕ ਮਹਾਨ ਸਿਰਮੌਰ ਸਿੱਖ ਸੰਸਥਾ ਦੀ ਪ੍ਰੈਜ਼ੀਡੈਂਟ ਸੀ। ਇਸ ਤੋਂ ਬਾਅਦ ਵੀ ਇਹੋ ਜਿਹਾ ਕ੍ਰਿਤਕਣ ਹੋਣਾ ਤੇ ਇਹ ਬਹੁਤ ਮਾੜੀ ਗੱਲ ਸੀ। ਪਰ ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕੀਤੀ ਸੀ ਕਿ ਬੀਬੀਆਂ ਵੀ ਉੱਥੇ ਕੀਰਤਨ ਕਰਨ, ਭਾਵੇਂ ਕਿ ਇਹਦੇ ਬਾਰੇ ਕੋਈ ਹੈ ਨਹੀਂ ਮਰਿਆਦਾ ਦੇ ਵਿੱਚ, ਪਰ ਕੀਤਾ ਨਹੀਂ ਸੀ ਜਾਂਦਾ। ਇਹਨਾਂ ਨੇ ਇਨਵਾਈਟ ਇਸ਼ਤਿਹਾਰ ਦਿੱਤੇ ਸੀ ਅਖਬਾਰਾਂ ਦੇ ਵਿੱਚ, ਪਰ ਉਹ ਅਖਬਾਰਾਂ ਦੇ ਨੂੰ ਰਿਸਪੌਂਡ ਹੀ ਨਹੀਂ ਕਿਸੇ ਨੇ ਕੀਤਾ। ਉਹ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਕਾਫੀ ਮੁਹਾਰਤ ਚਾਹੀਦੀ ਆ ਬੀਬੀਆਂ ਦੇ ਵਿੱਚ ਵੀ, ਜਿਹੜੇ ਹਰਮੰਦਰ ਸਾਹਿਬ ਦੇ ਵਿੱਚ ਕੀਰਤਨ ਹੁੰਦਾ ਆ ਉਹ ਸ਼ਾਇਦ ਉਸ ਕਟੀਰੀਆ ਦੇ ਵਿੱਚ ਪੂਰੀ ਨਹੀਂ ਸੀ, ਇਸ ਕਰਕੇ ਕੋਸ਼ਿਸ਼ ਕੀਤੀ ਗਈ ਆ। ਫਿਰ ਈਵਨ ਕਿ ਗਿਆਨੀ ਪੂਰਨ ਸਿੰਘ ਉਹਨਾਂ ਦੇ ਨਾਲ ਵੀ ਵਿਵਾਦ ਇਹਨਾਂ ਦਾ ਰਿਹਾ ਆ ਤੇ ਉਹਨਾਂ ਨੇ ਤਾਂ ਇਹਨਾਂ ਨੂੰ ਪੰਥ ਛੇਕ ਵੀ ਦਿੱਤਾ ਸੀਗਾ ਤੇ ਇਸ ਕਰਕੇ ਕਾਫੀ ਵਿਵਾਦ ਪਹਿਲਾਂ ਵੀ ਇਹਨਾਂ ਦੇ ਨਾਲ ਰਹੇ ਆ। ਪਰ ਇਸ ਵਾਰ ਦਾ ਹੁਣ ਕਾਰਜਕਾਲ ਦੇਖਦੇ ਆ ਕਿ ਕਿਹੋ ਜਿਹਾ ਬਣਦਾ। ਸੋ ਦਲਜੀਤ ਜੀ, ਜਿਹੜਾ ਸਮਾਂ ਆ ਉਹ ਪ੍ਰੋਗਰਾਮ ਦਾ ਮੁਕੰਮਲ ਹੋ ਚੁੱਕਾ ਜੀ। ਤੁਸੀਂ ਜਾਂਦੇ ਜਾਂਦੇ ਕਿਸਾਨ ਸੰਘਰਸ਼ ਬਾਰੇ ਜੇ ਕੁਝ ਕਹਿਣਾ ਚਾਹੁੰਦੇ? ਦੇਖੋ ਇਹ ਹੈ ਕਿ ਕਿਸਾਨ ਸੰਘਰਸ਼ ਦੇ ਬਾਰੇ ਮੇਰੀ ਤਾਂ ਗੱਲ ਇਹ ਹੈ ਕਿ ਅਸੀਂ ਹੁਣ ਇਹੀ ਕਹਿ ਸਕਦੇ ਹਾਂ ਕਿ ਤੁਸੀਂ ਲੱਗੇ ਹੋਏ ਆ। ਅਸੀਂ ਇੱਥੇ ਗੱਲਾਂ ਕਰਨੀਆਂ ਬੜੀਆਂ ਸਖਾਲੀਆਂ ਆ, ਬਹੁਤ ਔਖੀਆਂ ਇੱਥੇ ਗੱਲਾਂ ਕਰਨੀਆਂ ਬੈਠ ਕੇ AC ਰੂਮ ਦੇ ਵਿੱਚ, ਪਰ ਤੁਸੀਂ ਜਿਸ ਤਰੀਕੇ ਦੇ ਨਾਲ ਉੱਥੇ ਸਹਿ ਰਹੇ ਹੋ, ਸਾਡੀ ਸਾਰੇ ਲੋਕਾਂ ਦੀ, ਇਹ ਜ਼ਰੂਰੀ ਨਹੀਂ ਕਿ ਕਿਸਾਨ ਦੇ ਪੁੱਤਾਂ ਦੀ, ਸਾਰੇ ਲੋਕਾਂ ਦੀ, ਚਾਹੇ ਉਹ ਮਜ਼ਦੂਰ ਆ, ਕਿਉਂਕਿ ਮਜ਼ਦੂਰ ਵੀ ਜ਼ਿਆਦਾਤਰ ਤਾਂ ਮਜ਼ਦੂਰੇ ਗਏ ਆ ਕਿਸਾਨਾਂ ਦੇ ਨਾਲੋਂ ਵੀ। ਇੱਕ ਕਿਸਾਨ ਆ ਉਹਦੇ ਨਾਲ 3-3 4-4 ਬੰਦੇ ਜਿਹੜੇ ਕੰਮ ਕਰਦੇ ਆ ਉਹ ਗਏ ਹੋਏ ਆ, ਉਹਨਾਂ ਦੀ ਵੀ ਗੱਲ ਕਰਨੀ ਬਣਦੀ ਆ ਕਿ ਉਹ ਬੰਦਿਆਂ ਦੇ ਸਾਰਿਆਂ ਦਾ ਇਹ ਰਲਮਾ ਇੱਕ ਹੈਗਾ, ਖਾਸ ਤੌਰ ਤੇ ਕਿਉਂਕਿ ਸਾਡੀ ਜਿਹੜੀ ਇਕਨੋਮੀ ਆ ਉਹਦੇ ਉੱਤੇ ਡਿਪੈਂਡ ਹੈਗੀ ਆ। ਤੇ ਸਰਕਾਰਾਂ ਦੀ ਵੀ ਇਹ ਬਣਦੀ ਆ ਗੱਲ ਕਿ ਸਾਡੀਆਂ ਜਿਹੜੀਆਂ ਇਸੇ ਲਈ ਤਾਂ ਇਹ ਦੇਸ਼ ਆਜ਼ਾਦ ਹੋਏ ਸੀ, ਇਹ ਉਹਨਾਂ ਦਾ ਵੀ ਧਿਆਨ ਰੱਖਣਾ ਬਣਦਾ ਆ ਕਿ ਉਹਨਾਂ ਦੀਆਂ ਕੀ ਮੰਗਾਂ ਹੈਗੀਆਂ, ਉਹਨਾਂ ਨੂੰ ਧਿਆਨ ਦੇ ਨਾਲ ਜਿਹੜਾ ਸੁਣਿਆ ਜਾਵੇ, ਪ੍ਰਵਾਨਿਆ ਜਾਵੇ। ਇਹ ਨਾ ਕੀਤਾ ਜਾਵੇ ਕਿ ਅਗਲੀ ਮੀਟਿੰਗ ਦੇ ਵਿੱਚ ਰੱਖਿਆ ਜਾਵੇ ਤੇ ਉਹਦੇ ਵਿੱਚ ਵੀ ਇਹ ਕਹਿ ਦਿੱਤਾ ਜਾਵੇ ਵੀ ਇਹ ਜੀ ਕਾਨੂੰਨ ਤੁਹਾਨੂੰ ਸਮਝ ਨਹੀਂ ਆਏ, ਅਸੀਂ ਤੁਹਾਨੂੰ ਸਮਝਾਉਂਦੇ ਆ। ਇਸ ਗੱਲ ਤੋਂ ਬਚਣ ਦੀ ਲੋੜ ਹੈ। ਬਿਲਕੁਲ। ਸੋ ਬਿਲਕੁਲ ਇਹ ਜਿਹੜਾ ਚੀਜ਼ਾਂ ਨੂੰ ਸ਼੍ਰੇਣੀਆਂ 'ਚ ਵੰਡਣ ਦੀ ਥਾਂ ਜਿਹੜਾ ਵੀ ਇੱਕ ਵਿਅਕਤੀ ਜਿਹੜਾ ਉੱਥੇ ਪਹੁੰਚਿਆ ਆ ਉਹਨਾਂ ਨੂੰ ਜਿਹੜਾ IndozTv ਦਾ ਅਦਾਰਾ ਹੈ ਉਹ ਧੰਨਵਾਦ ਕਰਦਾ ਕਿ ਤੁਸੀਂ ਪੰਜਾਬ ਦੀ ਲੜਾਈ ਲੜ ਰਹੇ ਹੋ। ਬਿਲਕੁਲ ਗੱਲਾਂ ਕਰਨੀਆਂ ਸਾਡੇ ਲਈ ਬਹੁਤ ਸੌਖੀਆਂ, ਪਰ ਤੁਸੀਂ ਉੱਥੇ ਗਰਾਊਂਡ ਦੇ ਵਿੱਚ ਬੈਠ ਕੇ ਜਿਹੜੀਆਂ ਮੁਸ਼ਕਲਾਂ ਝੱਲ ਰਹੇ ਹੋ, ਜੋ ਕੁਝ ਵੀ ਤੁਸੀਂ ਫੇਸ ਕਰ ਰਹੇ ਹੋ, ਉਹਦੇ ਲਈ ਅਸੀਂ ਸਾਰੇ ਤੁਹਾਡੇ ਧੰਨਵਾਦੀ ਹਾਂ। ਤੁਸੀਂ ਸਾਡੇ ਹੱਕਾਂ ਦੀ ਲੜਾਈ ਲੜ ਰਹੇ ਹੋ। ਇਹਦੇ ਨਾਲ ਇੱਕ ਅਪੀਲ ਜ਼ਰੂਰ ਕਰਨੀ ਚਾਹਾਂਗੇ ਕਿ ਸੁਚੇਤ ਰਹਿਣ ਦੀ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਜਿਹੜੀਆਂ ਸਰਕਾਰਾਂ ਆ ਉਹ ਆਪਣੀਆਂ ਹਰ ਪੈਂਤੜੇ ਜਿਹੜੇ ਅਜਮਾਉਂਦੀਆਂ ਤੇ ਇਹ ਸਰਕਾਰ ਵੀ ਆਪਣੇ ਪੈਂਤੜੇ ਅਜਮਾ ਰਹੀ ਆ।
ਬਹੁਤ ਸਾਰੇ ਸ਼ਰਾਰਤੀ ਅਨਸਰ ਵੀ ਜਿਹੜੇ ਆ ਉਹ ਇਦਾਂ ਦੀਆਂ ਖਬਰਾਂ ਹੁੰਦੀਆਂ ਕਿ ਬਹੁਤ ਸਾਰੇ ਸ਼ਰਾਰਤੀ ਅਨਸਰ ਵੀ ਇਸ ਸੰਘਰਸ਼ ਦੇ ਵਿੱਚ ਵਾੜੇ ਗਏ। ਸੋ ਉਹਨਾਂ ਤੋਂ ਸੁਚੇਤ ਰਹਿਣ ਦੀ ਵੀ ਲੋੜ ਆ ਤੇ ਅੱਗੇ ਜਿਹੜਾ ਹਰ ਕਦਮ ਹੈ ਉਹ ਫੂਕ ਕੇ ਧਰਨ ਦੀ ਲੋੜ ਆ। ਇਹਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਜਿਹੜਾ ਆ ਉਹ ਤਕਰੀਬਨ ਜਿਹੜਾ ਮੁਕੰਮਲ ਹੋ ਚੁੱਕਾ ਜੀ। ਤੁਸੀਂ ਜੁੜੇ ਇਸ ਪ੍ਰੋਗਰਾਮ ਦੇ ਨਾਲ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਇੱਦਾਂ ਜੁੜਿਆ ਕਰੋ ਇੰਡਸ ਟੀਵੀ ਆਸਟ੍ਰੇਲੀਆ ਦੇ ਨਾਲ। ਇਹ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ। ਹੁਣ ਦੇ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।